ਅੰਗਰੇਜ਼ ਇਹ ਸਮਝਦੇ ਸੀ ਕਿ ਵੀ ਇਹ ਜਿਹੜੇ 3 ਲੱਖ ਮਰੇ ਨੇ ਫਸਟ ਵਰਲਡ ਵਾਰ 'ਚ, ਇਹਨਾਂ ਨੂੰ ਕੋਈ ਨਾ ਕੋਈ ਰੈਕਗਨੀਸ਼ਨ ਦਿਓ ਤਾਂ ਕਿ ਅੱਗੋਂ ਲਈ ਵੀ ਮਰਸਨਰੀ ਮਰਨ ਦੇ ਲਈ ਤਿਆਰ ਰਹਿਣ। ਸੋ ਉਸ ਨਿਊ ਦਿੱਲੀ ਦੇ ਵਿੱਚ ਉਹਨਾਂ ਨੇ 1931 'ਚ ਇੰਡੀਆ ਗੇਟ ਜਿਹੜਾ ਬਣਾਇਆ। ਉਸ ਇੰਡੀਆ ਗੇਟ ਦੇ ਅੰਦਰ ਇੰਦਰਾ ਗਾਂਧੀ ਨੇ 1971 ਦੀ ਜੰਗ ਦੇ ਵਿੱਚ ਜਿਹੜੇ ਮਾਰੇ ਗਏ ਭਾਰਤੀ ਫੌਜੀ ਸੀ, ਉਹਨਾਂ 3483 ਸ਼ਹੀਦ ਫੌਜੀਆਂ ਦੀ ਯਾਦ 'ਚ ਮਿਸਾਲ ਜਗਾ ਦਿੱਤੀ। ਇਹ ਉਦਘਾਟਨ ਇੰਦਰਾ ਗਾਂਧੀ ਨੇ ਕੀਤਾ ਹੋਇਆ ਸੀ। ਇਹਨਾਂ ਨੇ ਕਿਹਾ ਜੀ ਹੁਣ ਕਿਉਂਕਿ ਅਸੀਂ ਵਾਰ ਮੈਮੋਰੀਅਲ ਬਣਾ ਦਿੱਤਾ, ਉਹਦੇ 'ਤੇ ਸਾਰੇ ਸ਼ਹੀਦਾਂ ਦੇ ਨਾਂ ਲਿਖ ਦਿੱਤੇ ਨੇ, ਔਰ ਇਹ 3483 ਦੇ ਨਾਂ ਵੀ ਉੱਥੇ ਲਿਖਾਂਗੇ ਅਸੀਂ, ਔਰ ਇਹਨੂੰ ਅਸੀਂ ਬੁਝਾ ਦੇਣਾ। ਔਰ ਜੋ ਹੀ ਇਹ ਹੋਇਆ, ਉਹ ਬੁਝਾਉਣ ਦੀ ਲਾਈਨ ਆਈ, ਰੌਲਾ ਪੈ ਗਿਆ। ਹੁਣ ਇਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਫਸ ਗਏ। ਨਾਲ ਦੀ ਨਾਲ ਉਹ ਜਿਹੜਾ ਬ੍ਰਾਹਮਣ ਫਰਟਿਲ ਦਿਮਾਗ ਹੈ, ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਅਸੀਂ ਇੱਥੋਂ ਹਟਾਈ ਹੈ ਜੋਤੀ, ਇਹ ਅਸੀਂ ਮਰਜ ਕਰ ਦਿੱਤੀ ਹੈ ਉਹਦੇ ਨਾਲ, ਜਿਹੜੀ ਉੱਥੇ ਜੋਤੀ ਜਗੀ ਆ। ਉਸ ਸ਼ੰਕਰਾ ਨੂੰ ਜਿਹਨੇ ਲੱਖਾਂ ਬੋਧੀਆਂ ਨੂੰ ਸ਼ਸਤਰ ਔਰ ਸ਼ਾਸਤਰ ਦੋਨਾਂ ਦੇ ਨਾਲ ਚਿੱਤ ਕੀਤਾ, ਉਸ ਨੂੰ ਕੇਰਲਾ, ਜਿੱਥੇ ਕਿ ਈਸਾਈ ਔਰ ਮੁਸਲਮਾਨ ਮਿਲ ਕੇ ਮੈਜੋਰਿਟੀ 'ਚ ਨੇ, ਇੱਥੋਂ ਇੱਕ ਸੀਟ ਵੀ ਬੀਜੇਪੀ ਨੂੰ ਨਹੀਂ ਮਿਲੀ, ਪਰ ਉੱਥੋਂ ਸ਼ੰਕਰਾ ਨੂੰ ਲਿਆ ਕੇ ਦੱਸਣਾ ਚਾਹੁੰਦੇ ਨੇ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਭ ਹਮਾਰਾ ਹੈ। ਠੀਕ ਹੈ, ਸ਼ੰਕਰਾਚਾਰੀਆ ਇੱਕ ਨੈਸ਼ਨਲ ਫਿਗਰ ਹੈ ਤੁਹਾਡੇ ਲਈ ਵੀ ਸਾਡੇ ਲਈ ਵੀ, ਪਰ ਅਸੀਂ ਇਸ ਝਾਂਕੀ ਦੇ ਵਿੱਚ ਸ਼ੰਕਰਾਚਾਰੀਆ ਨੂੰ ਨਹੀਂ ਲਿਆਉਣਾ ਚਾਹੁੰਦੇ। ਅਸੀਂ ਤਾਂ ਉਸ ਸਮਾਜ ਸੁਧਾਰਕ ਤੇ ਛੂਆਛਾਤ ਦੇ ਖਿਲਾਫ ਲੜਨ ਵਾਲੇ ਨਾਰਾਇਣ ਗੁਰੂ ਨੂੰ ਸੂਬੇ ਦੀ ਝਾਂਕੀ 'ਚ ਦਰਸਾਵਾਂਗੇ, ਔਰ ਉਹਨਾਂ ਨੇ ਨਾਰਾਇਣ ਗੁਰੂ ਨੂੰ ਦਰਸਾਇਆ, ਉਹਨਾਂ ਨੇ ਰਿਜੈਕਟ ਕਰ ਦਿੱਤੀ। ਜਦੋਂ ਤੁਸੀਂ ਦੇਖਦੇ ਹੋ ਕਿ ਇੱਕ ਹਾਕਮ ਜਾਂ ਇੱਕ ਸਿਸਟਮ ਕਾਬਜ਼ ਹੁੰਦਾ ਹੈ, ਉਸ ਦਾ ਪਹਿਲਾ ਯਤਨ ਇਹ ਹੁੰਦਾ ਹੈ ਕਿ ਉਹ ਪਾਸਟ ਨੂੰ ਮਿਟਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਦਾ ਵਰਜ਼ ਮੈਂ ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ ਵਿੱਚ ਬੈਠਣਾ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 21 ਜਨਵਰੀ 2022 9 ਮਾਘ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸਿਨ ਕੇਬਲ, ਬੈਲਫਾਕ ਟੈਲੀਵਿਜ਼ਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਸਾਡੇ ਜਿਹੜੇ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ JS ਗਰੇਵਾਲ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਹੈ ਕਿ ਅੱਜ ਜਾਪਦਾ ਹੈ ਕਿ ਜਿਵੇਂ ਅਸੀਂ ਏਜੰਸੀਆਂ ਦੇ ਜਾਲ ਵਿੱਚ ਫਸੇ ਹੋਈਏ, ਸੋ ਵੋਟਾਂ ਦੁਆਲੇ ਘੁੰਮਦੀ ਸਾਰੀ ਸਿਆਸਤ, ਡੇਰਿਆਂ ਅਤੇ ਅਖੌਤੀ ਸਾਧਾਂ ਨੂੰ ਵਰਤ ਕੇ ਗੁਲਾਮ ਬਣਾਉਣ ਦੀ ਨੀਤੀ, ਨਸ਼ਿਆਂ ਦਾ ਹੜ ਵਗਾ ਕੇ ਵੋਟਾਂ ਪਵਾ ਅਤੇ ਲੋਕਾਂ ਨੂੰ ਮੁੱਦੂ ਬਣਾਉਣਾ, ਸੋ ਮੀਡੀਆ ਵੱਲੋਂ ਸਿਰੇ ਦਾ ਪ੍ਰੋਪੇਗੈਂਡਾ, ਸੋ ਕਿਹੜਾ ਹਥਿਆਰ ਹੈ ਜੋ ਸਾਡੇ ਖਿਲਾਫ ਨਹੀਂ ਵਰਤਿਆ ਜਾ ਰਿਹਾ। ਸੋ ਕੁਝ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਵੱਡੇ ਤੌਰ ਤੇ ਹਾਲਾਤ ਨਾਜ਼ੁਕ ਦਿਖ ਰਹੇ ਹਨ ਅਤੇ ਉਮੀਦ ਮੱਧਮ ਹੈ। ਸੋ ਵਾਹਿਗੁਰੂ ਕਿਰਪਾ ਕਰਨ ਅਸੀਂ ਇਸ ਜਾਲ ਵਿੱਚੋਂ ਨਿਕਲ ਸਕੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਦਾ ਤਹਿ ਦਿਲ ਤੋਂ
ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਦੇ ਹਵਾਲੇ ਨਾਲ ਕਿ ਨਾਜ਼ੀ ਤਰਜ਼ ਦੀ ਮੋਦੀ ਹਕੂਮਤ ਹਿੰਦੂਤਵੀ ਵਿਚਾਰਧਾਰਾ ਹੇਠ ਨਾ ਸਿਰਫ ਸਿੱਖਾਂ ਦਾ ਇਤਿਹਾਸ ਬਦਲ ਰਹੀ ਹੈ ਬਲਕਿ ਭਾਰਤੀ ਇਤਿਹਾਸ ਦੇ ਦੋ ਹਿੱਸੇ ਜਿਹੜੇ ਉਹਨਾਂ ਨੂੰ ਫਿੱਟ ਨਹੀਂ ਬਹਿੰਦੇ ਉਹਨਾਂ ਨੂੰ ਵੀ ਬਦਲਿਆ ਜਾ ਰਿਹਾ। ਸੋ ਮਹਾਤਮਾ ਗਾਂਧੀ ਅਤੇ ਕਾਂਗਰਸੀ ਰਾਜ ਦੀਆਂ ਯਾਦਾਂ ਅਤੇ ਇਮਾਰਤਾਂ ਦਾ ਵੀ ਮਲੀਆਮੇਟ ਕੀਤਾ ਜਾ ਰਿਹਾ ਹੈ। ਸੋ ਇੰਡੀਆ ਗੇਟ ਤੇ 50 ਸਾਲ ਪਹਿਲਾਂ ਸਥਾਪਿਤ ਕੀਤੀ ਗਈ ਅਮਰ ਜਵਾਨ ਜੋਤੀ ਨੂੰ ਬੁਝਾ ਦਿੱਤਾ ਗਿਆ ਹੈ। ਸੋ ਇਸ ਤੇ ਭਾਰਤ ਵਿੱਚ ਕਾਫੀ ਕੰਟਰੋਵਰਸੀ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਸਰ JS ਗਰੇਵਾਲ ਸਾਹਿਬ ਦਾ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸ਼ੁਕਰੀਆ ਅਦਾ ਕਰਦੇ। ਜੀ, ਇਹ TV84 ਨੂੰ ਪਿਆਰ ਕਰਦੇ ਨੇ। ਪਿਛਲੇ ਵਰ੍ਹੇ 'ਚ ਵੀ ਇਹਨਾਂ ਦੀ ਲਗਾਤਾਰਤਾ ਨਾਲ ਸਪਾਂਸਰਸ਼ਿਪ ਰਹੀ ਹੈ। ਔਰ ਜਿਹੜੇ ਸਿੱਖ ਪੜ੍ਹਨ ਦਾ ਸ਼ੌਕ ਰੱਖਦੇ ਨੇ, ਜਿਹਨਾਂ ਦੇ ਕੋਲ ਐਨਾਲੀਟੀਕਲ ਮਾਈਂਡ ਹੈ, ਉਹਨਾਂ ਨੂੰ ਇਹ ਸਮਝ ਹੈ ਕਿ ਕਿਵੇਂ 75 ਸਾਲ ਪਹਿਲਾਂ ਜਦੋਂ ਤਾਕਤ ਇਹਨਾਂ ਬ੍ਰਾਹਮਣ ਬਣੀਆਂ ਦੇ ਹੱਥ 'ਚ ਆਈ, ਬ੍ਰਾਹਮਣਵਾਦੀਆਂ ਦੇ ਹੱਥ 'ਚ ਆਈ, ਅਤੇ ਉਹਨਾਂ ਨੇ ਕਿਵੇਂ ਗੁਰੂ ਗ੍ਰੰਥ, ਗੁਰੂ ਪੰਥ ਦੋਨਾਂ ਦੇ ਸੁਮੇਲ, ਜਿਹੜੇ ਦੋ ਪਿੱਲਰ ਨੇ ਜਿਸ ਦੇ ਉੱਤੇ ਸਿੱਖੀ ਖੜੀ ਹੈ, ਇਸ ਦੇ ਉੱਤੇ ਜਿਹੜਾ ਉਹਨਾਂ ਨੇ ਹੱਲਾ ਬੋਲਿਆ। ਔਰ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਦੇਹਧਾਰੀ ਗੁਰੂ ਡੰਮ ਤੋਂ ਕਰਵਾਇਆ ਗਿਆ। ਅਸੀਂ ਨਿਰੰਕਾਰੀ, ਰਾਧਾ ਸਵਾਮੀ, ਆਸ਼ੂਤੋਸ਼ੀਏ, ਭਨਿਆਰੇ, ਸੌਦਾ ਸਾਧ ਇਹਨਾਂ ਦਾ ਜ਼ਿਕਰ ਅਕਸਰ ਕਰਦੇ, ਪਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਡੇਰਾਵਾਦ, ਬਿਲਕੁਲ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਵੀ ਗੁਰੂ ਨੂੰ ਪਰਨਾਇਆ ਹੋਇਆ ਸੱਚਾ ਸੁੱਚਾ ਸੰਤ, ਮਹਾਂਪੁਰਖ, ਗੁਰਮੁਖ ਜੋ ਵੀ ਲਫ਼ਜ਼ ਕੋਈ ਇਸਤੇਮਾਲ ਕਰਦਾ, ਉਹਨਾਂ ਅੱਗੇ ਸਾਡਾ ਸਿਰ ਝੁਕਦਾ ਹੈ। ਪਰ ਜੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਦੇਖੋਗੇ ਕਿ ਇਹ ਚੋਲਿਆਂ ਦੇ ਵਿੱਚ ਫੇਕ ਕਿਸਮ ਦੇ ਲੋਕ ਜਿਹੜੇ ਹਕੂਮਤ ਨੇ ਪ੍ਰਮੋਟ ਕੀਤੇ, ਔਰ ਇਹਨਾਂ ਨੇ ਆਪਣੇ ਡੇਰਿਆਂ ਨੂੰ, ਔਰ ਅੱਜ ਵੀ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਜਦੋਂ ਇੱਥੇ ਹੁਣ ਮੈਂ ਦੇਖਦਾ ਕਿ ਦੋਦੜਾ ਪੰਥ ਵਾਲੇ ਇੱਕ ਵਾਰ ਫੇਰ ਇੰਨੀ ਤੇਜ਼ੀ ਦੇ ਨਾਲ ਉਹ ਜਿਹੜੇ ਇੱਥੋਂ ਜਾਣਗੇ ਵੀ ਉਹ ਕਦੇ ਦਰਬਾਰ ਸਾਹਿਬ ਦਰਸ਼ਨ ਕਰਨ ਨਹੀਂ ਜਾਂਦੇ, ਉਹ ਉਹਨੂੰ ਕਹਿੰਦੇ ਵੀ ਦੋਦੜਾ ਸਾਹਿਬ ਨੇ। ਹੁਣ ਇਹ ਦੋਦੜੇ ਜਿਹੜਾ ਬਠਿੰਡਾ ਜ਼ਿਲ੍ਹੇ ਦਾ ਇੱਕ ਪਿੰਡ ਹੈ, ਜਿਨ੍ਹਾਂ ਦਾ ਇੱਕ ਜਿਹੜਾ ਆਗੂ ਸੀ, ਜਿਹੜਾ ਕਿਸੇ ਵੇਲੇ ਅਖੰਡ ਕੀਰਤਨੀ ਜਥਿਆਂ ਦਾ ਹਿੱਸਾ ਸੀ, ਔਰ ਉਹਨੇ ਕਿਵੇਂ ਆਪਣਾ ਗੁਰੂ ਡੰਮ ਚਲਾਇਆ, ਔਰ ਤੇਜ਼ੀ ਦੇ ਨਾਲ ਇਹ ਜਿਹੜਾ ਇਹਨਾਂ ਦਾ ਪਸਾਰ ਹੈ। ਔਰ ਹੋਰ ਵੀ ਇਸ ਕਿਸਮ ਦਾ ਕੋਈ ਨਵੀਂ ਨਾਮ ਸਿਮਰਨ ਵਿਧੀਆਂ ਦੇ ਨਾਂ ਥੱਲੇ, ਕੋਈ ਰੂਹਾਨੀਅਤ ਦੀ ਜਗਿਆਸਾ ਵਾਲਿਆਂ ਦਾ ਘਰ ਪੂਰਾ ਕਰਨ ਦੇ ਨਾਂ ਥੱਲੇ, ਔਰ ਇਕੱਲਾ ਉੱਥੇ ਹੀ ਨਹੀਂ ਹੈ। UK ਦੇ ਹਵਾਲੇ ਨਾਲ ਮੈਂ ਦੇਖਦਾ ਕਿ ਬਹੁਤ ਸਾਰੇ ਨਿਹੰਗ ਨਾਵਾਂ ਦੇ ਥੱਲੇ, ਔਰ ਇੱਥੋਂ ਦੇ ਪੜ੍ਹੇ ਲਿਖੇ ਬੱਚੇ ਜਿਹੜੇ ਕਿ ਬਿਲਕੁਲ ਵਲਨਰੇਬਲ ਨੇ, ਉਹ ਇਸ ਕਿਸਮ ਦੀ ਇੰਟਰਪ੍ਰੀਟੇਸ਼ਨ ਕਰਦੇ ਨੇ ਸਿੱਖ ਧਰਮ ਦੀ, ਬਿਲਕੁਲ ਉਹ ਸਨਾਤਨੀ ਹਿੰਦੂਆਂ ਵਾਂਗ ਜਿਹੜਾ ਉਸ ਨੂੰ ਜੋੜ ਰਹੇ ਨੇ। ਸੋ ਇਸ ਸਾਰੇ ਦੇ ਚਲਦਿਆਂ, ਕਿਉਂਕਿ ਇਸ ਦੀ ਸ਼ੁਰੂਆਤ ਨਕਲੀ ਗੁਰੂ ਡੰਮ ਦੇ ਨਾਲ ਜਿਹੜੀ ਆ ਉਹਨਾਂ ਨੇ ਕੀਤੀ, ਔਰ ਨਾਲ ਦੀ ਨਾਲ ਇਹ ਜਿਹੜਾ ਡੇਰਾਵਾਦ ਹੈ, ਔਰ ਜੇ ਅਸੀਂ ਇਹ ਕਹੀਏ ਕਿ ਭਾਈ ਸਾਨੂੰ ਖਤਰਾ, ਇੱਕ ਪਾਸੇ ਅਸੀਂ ਨਿਊਕਲੀਅਰ ਬੰਬ ਦੀ ਗੱਲ ਕਰਦੇ ਹਾਂ ਕਿ ਭਾਈ ਜੇ ਟਕਰਾਅ ਹੁੰਦਾ ਹੈ, ਤਿੰਨੋਂ ਹੀ ਮੁਲਕ ਚੀਨ, ਭਾਰਤ, ਇੰਡੀਆ ਨਿਊਕਲੀਅਰ ਪਾਵਰਸ ਨੇ, ਪਰ ਸਭ ਤੋਂ ਖਤਰਨਾਕ ਜੇ ਸਿੱਖ ਧਰਮ ਦੇ ਲਈ, ਔਰ ਇਹਦੇ 'ਤੇ ਡਾਕਟਰ ਗੁਰਬਖਸ਼ ਸਿੰਘ ਗਿੱਲ ਨੇ ਇੱਕ ਵਾਰ ਉਹਨਾਂ ਦੀ ਜਿਹੜੀ ਕਿਤਾਬ ਵੀ ਹੈ ਕਿ ਸਿੱਖਇਜ਼ਮ ਅੰਡਰ ਬ੍ਰਹਿਮਨਿਕਲ ਸੀਜ, ਸੀਜ ਹੁੰਦਾ ਘੇਰਾਬੰਦੀ, ਉਸ ਦੀ ਜਕੜ ਦੇ ਵਿੱਚ। ਸੋ ਇੱਕ ਪਾਸੇ ਤਾਂ ਅਸੀਂ ਜਿਹੜਾ ਸਾਡੇ ਯੋਧਿਆਂ ਨੇ ਜੰਗ ਲੜਿਆ, ਅੱਜ ਵੀ ਲੜ ਰਹੇ ਨੇ ਹਥਿਆਰਬੰਦ, ਕਿਉਂਕਿ ਸਰਕਾਰ ਨੇ ਸਾਨੂੰ ਪੁਸ਼ ਕੀਤਾ, ਉਹ ਤਾਂ ਅਸੀਂ ਸਰਕਾਰ ਜਾਂ ਉਹਨਾਂ ਦੇ ਖਿਲਾਫ ਜਿਹੜੀ ਲਾਈਨ ਖਿੱਚੀ ਹੋਈ ਹੈ। ਪਰ ਇਸ ਤੋਂ ਵੀ ਖਤਰਨਾਕ ਹੈ ਉਹ ਦੁਸ਼ਮਣ ਤੁਹਾਨੂੰ ਨਜ਼ਰ ਆਉਂਦਾ, ਪਰ ਜਿਹੜਾ ਦੁਸ਼ਮਣ ਵਿਦਨ ਸਾਨੂੰ ਅੱਜ ਬ੍ਰਾਹਮਣਿਜ਼ਮ ਦੇ ਅਸੀਂ ਘੇਰੇ ਦੇ ਵਿੱਚ ਫਸੇ ਹੋਏ ਹਾਂ। ਔਰ ਠੀਕ ਗਰੇਵਾਲ ਸਾਹਿਬ ਨੇ ਕਿਹਾ ਕਿ ਹਾਲਾਤ ਬੜੇ ਨਾਜ਼ੁਕ ਨੇ, ਪ੍ਰੋਪੇਗੈਂਡਾ ਫੁੱਲ ਸਕੇਲ ਹੈ, ਡਰੱਗ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ ਗਲਤਾਨ ਪੰਜਾਬ ਨੂੰ ਕੀਤਾ ਹੋਇਆ। ਹੁਣ ਜੇ ਤੁਸੀਂ ਆ ਚੋਣਾਂ ਦੇ ਹਵਾਲੇ ਨਾਲ ਦੇਖੋ ਕਿ ਕੋਈ ਇਸ਼ੂ ਪੰਜਾਬ ਦਾ ਜਾਂ ਸਿੱਖੀ ਦਾ ਨਹੀਂ ਹੈ। ਇਸ ਵੇਲੇ ਜੇ ਕਹਿਣਾ ਹੋਏ ਕਿ ਪੰਜਾਬ 'ਚ ਸਿੱਖ ਧਿਰ ਕਿਹੜੀ ਹੈ, ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਜ਼ਰੂਰ ਜਿਹੜਾ ਉਹ ਪੋਲੀਟੀਕਲੀ ਜਾਂ ਰਿਲੀਜੀਅਸਲੀ ਗੱਲ ਕਰਦੇ ਨੇ, ਪਰ ਉਹਨਾਂ ਨੂੰ ਵੀ ਹਾਸ਼ੀਏ ਦੇ ਉੱਤੇ ਪੁਸ਼ ਕੀਤਾ ਹੋਇਆ। ਜੇ ਤੁਸੀਂ ਮੇਨ ਸਟਰੀਮ ਦੇ ਵਿੱਚ ਦੇਖੋ ਤੇ ਹਰ ਇੱਕ ਦੇ ਗਲ ਦੇ ਵਿੱਚ ਉਹ ਬਾਦਲਾਂ ਤੋਂ ਲੈ ਕੇ ਦੂਜਿਆਂ ਤੱਕ
ਸਭ ਯੱਗ ਹਵਨ ਵੀ ਕਰਵਾ ਰਹੇ ਨੇ। ਹੁਣ ਆ ਸੌਦਾ ਸਾਧ ਕ੍ਰਿਮੀਨਲ ਜਿਹੜਾ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ, ਇਹਦੇ ਬਾਵਜੂਦ ਉਹਦੇ ਡੇਰੇ ਦੇ ਉੱਤੇ ਫਰਕ ਇੰਨਾ ਹੈ ਕਿ ਇਹ ਕਾਂਗਰਸੀ ਜਾਂ ਦੂਸਰੇ ਜਿਹੜੇ ਨੇ BJP ਵਾਲੇ ਜਾਂ ਇਹ ਦਿਨੇ ਜਾਂਦੇ ਨੇ, ਅਕਾਲੀ ਹਨੇਰੇ 'ਚ ਜਾਂਦੇ ਹੋਣਗੇ, ਪਰ ਅੱਜ ਇੱਕ ਦੋ ਉਹਨਾਂ ਦੇ ਕੈਂਡੀਡੇਟਸ ਦਾ ਵੀ ਸੀ ਕਿ ਉਹ ਜਾ ਕੇ ਤਾਰੀਫ ਕਰ ਰਹੇ ਨੇ ਕਿ ਜੀ ਬਾਬਾ ਜੀ ਕਿਆ ਕਹਿਣੇ ਬਾਬਾ ਜੀ ਦੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹਾਲਤ ਬਹੁਤ ਨਾਜ਼ੁਕ ਹੈ, ਕੋਈ ਸ਼ੱਕ ਨਹੀਂ ਹੈ, ਕਿਉਂਕਿ ਅਸੀਂ ਅੰਦਰੂਨੀ ਔਰ ਬਾਰੂਨੀ ਦੋਨੋਂ ਤੌਰ ਦੇ ਉੱਤੇ ਜਿਹੜੀਆਂ ਬ੍ਰਾਹਮਣਵਾਦ ਦੀਆਂ ਗਨ ਸ਼ਾਟਸ ਦੇ ਵਿੱਚ ਹੀ ਨਹੀਂ ਹੈ, ਉਹਨਾਂ ਦੀ ਲਗਾਤਾਰ ਫਾਇਰਿੰਗ ਰੇਂਜ ਜਿਹੜੀ ਹੈ ਉਸ 'ਚੋਂ ਫਾਇਰਿੰਗ ਹੋ ਰਹੀ ਹੈ। ਔਰ ਇਹ ਵਰਤਾਰਾ 75 ਸਾਲ ਪਹਿਲਾਂ ਸ਼ੁਰੂ ਹੋਇਆ। ਔਰ ਜਿਉਂ-ਜਿਉਂ ਅੱਜ ਅਸੀਂ ਦੇਖ ਰਹੇ ਹਾਂ, ਜਦੋਂ ਤੁਸੀਂ ਉੱਥੇ ਬੈਠੇ, ਇੱਕ ਤਾਂ ਉਹ ਨੇ ਜਿਹੜੇ ਮੁਲਵਸ ਨੇ ਇਸ ਕਿਸਮ ਦੇ ਬ੍ਰਾਹਮਣਵਾਦੀ ਜਾਲ ਦੇ ਵਿੱਚ ਫਸ ਕੇ, ਪਰ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਵੀ ਇਹ ਕੋਈ ਬੜਾ ਅਪਵਾਦ ਨਹੀਂ ਲੱਗਦਾ ਹੈ ਕਿ ਭਾਈ ਕੀ ਹੋ ਗਿਆ ਜੇ ਚਲੇ ਗਏ, ਉਹ ਕਿਹੜੇ ਸਾਡੇ ਗੁਰਦੁਆਰੇ ਨਹੀਂ ਆਉਂਦੇ ਜੇ ਹਵਨ ਕਰਾ ਲਿਆ ਜਾਂ ਮੱਥੇ ਤੇ ਟਿੱਕਾ ਲਵਾ ਲਿਆ। ਸੋ ਇਹ ਜਿਹੜੀ ਵਾਸਟ ਮੈਜੋਰਿਟੀ ਦੀ ਵੀ ਐਕਸੈਪਟੈਂਸ ਹੁੰਦੀ ਜਾਂਦੀ ਹੈ ਇਹਨਾਂ ਲੋਕਾਂ ਦੀ। ਅਸੀਂ ਸ਼ਰਾਬ ਦੇ ਹਵਾਲੇ ਨਾਲ ਗੱਲ ਕਰਦੇ, ਇੱਕ ਜ਼ਮਾਨਾ ਸੀ ਕਿ ਵੀ ਫੌਜ ਦੇ ਵਿੱਚ ਤਾਂ ਅੰਗਰੇਜ਼ਾਂ ਨੇ ਸ਼ਰਾਬ ਲਿਆਂਦੀ, ਸਿੱਖ ਫੌਜ ਨੂੰ ਲਾਈ, ਉਹ ਜਦੋਂ ਫੌਜੀ ਛੁੱਟੀ ਆਉਂਦੇ ਸੀ ਜਾਂ, ਪਰ ਵਾਸਟ ਸਿੱਖ ਸੁਸਾਇਟੀ ਦੇ ਵਿੱਚ ਪਤਾ ਹੁੰਦਾ ਸੀ ਕਿ ਇਸ ਪਿੰਡ ਦੇ ਵਿੱਚ ਜਾਂ ਬਸਤੀ ਦੇ ਵਿੱਚ ਇਹੀ ਦੋ ਸ਼ਰਾਬੀ ਨੇ, ਬਾਕੀ ਕੋਈ ਇਹ ਨਹੀਂ ਸੀ। ਪਰ ਹੌਲੀ ਜਦੋਂ ਉਹਦਾ ਸਪਰੈਡ ਹੋਇਆ, ਅੱਜ ਐਕਸੈਪਟੈਂਸ ਇਸ ਲੈਵਲ ਦੇ ਉੱਤੇ ਹੈ ਕਿ ਸ਼ਰਾਬ ਨਸ਼ੇ 'ਚ ਨਹੀਂ ਗਿਣੀ ਜਾਂਦੀ। ਹੁਣ ਤਾਂ ਜਦੋਂ ਰਿਸ਼ਤਾ ਕਰਨ ਵੇਲੇ ਜਾਂ ਦੂਜੇ ਹੁੰਦਾ ਤੇ ਉਹ ਕਿਸੇ ਨੂੰ ਨਹੀਂ ਹੁੰਦਾ, ਸਿਰਫ ਉਹਨਾਂ ਨੂੰ ਹੁਣ ਤੇ ਇਹ ਫਿਕਰ ਹੁੰਦਾ ਕਿ ਵੀ ਇਹ ਚਿੱਟਾ ਤਾਂ ਨਹੀਂ ਕਰਦਾ ਜਾਂ ਸਮੈਕ ਤਾਂ ਨਹੀਂ ਲੈਂਦਾ, ਸ਼ਰਾਬ ਦਾ ਇੱਕ ਇਹ ਹੈ ਐਕਸੈਪਟੈਂਸ। ਇਹੀ ਹਾਲਤ ਧਰਮੀ ਦੁਨੀਆ ਦੇ ਵਿੱਚ ਇੱਕ ਪਾਸੇ ਦਾ ਜੰਤਰ ਮੰਤਰ ਤੰਤਰ ਵਾਲਿਆਂ ਨੇ ਪਹਿਲਾਂ ਹੀ ਜਿਹੜਾ ਉਹ ਫਸਾਇਆ ਹੋਇਆ, ਔਰ ਵੱਡਾ ਹਿੱਸਾ ਸਾਡੀਆਂ ਬੀਬੀਆਂ ਦਾ ਉਹ ਇਸ ਪਾਸੇ ਤੁਰੀਆਂ ਹੀ ਹੁੰਦੀਆਂ ਨੇ। ਕਿਸੇ ਨੂੰ ਸੱਸ ਤੋਂ ਤਕਲੀਫ ਹੈ ਤੇ ਕਿਸੇ ਨੂੰ ਨਨਾਣ ਤੋਂ ਹੈ ਤੇ ਕਿਸੇ ਨੇ ਘਰ ਵਾਲੇ ਨੂੰ ਵਸ 'ਚ ਕਰਨਾ, ਉਹਦੇ ਥੱਲੇ ਉਹ ਪਹਿਲਾਂ ਹੀ ਜਿਹੜਾ ਕੋਈ ਕਾਲਾ ਜਾਦੂ, ਕੋਈ ਤੰਤਰ, ਔਰ ਦੂਜਾ ਔਰ ਉਹ ਜਿਹੜੇ ਨੇ ਬ੍ਰਾਂਡਡ ਬਾਬੇ ਵੀ ਨੇ। ਤੁਸੀਂ ਇੰਟਰਨੈਟ ਦੇ ਰਾਹੀਂ ਜਿਹੜਾ ਉਹਨਾਂ ਤੋਂ ਐਡਵਾਈਸ ਵੀ ਲੈਂਦੇ ਹੋ ਤੇ ਆਪਣੇ ਕ੍ਰੈਡਿਟ ਕਾਰਡ ਤੋਂ ਟ੍ਰਾਂਸਫਰ ਵੀ ਕਰਦੇ ਹੋ ਅਮਾਊਂਟ, ਔਰ ਉਹ ਕਈ ਵਾਰ ਇੰਨਾ ਕੁਝ ਹੋ ਰਿਹਾ ਹੁੰਦਾ, ਇੰਨੇ ਸਕੈਂਡਲ ਸਾਹਮਣੇ ਆਉਂਦੇ ਨੇ, ਪਰ ਉਹਦਾ ਉਹੀ ਸਾਡੀਆਂ ਅਖਬਾਰਾਂ, ਮੀਡੀਆ, ਦੂਜੇ ਤੀਜੇ ਉਹਨਾਂ ਦੀਆਂ ਐਡਾਂ ਪੂਰੇ ਜ਼ੋਰ ਨਾਲ ਦੇ ਰਹੇ ਹੁੰਦੇ ਨੇ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਸਾਡੀ ਲੜਾਈ ਦੋਨੋਂ ਪਾਸੇ ਹੈ। ਇੱਕ ਪਾਸੇ ਬਾਹਰੋਂ ਸਾਡੇ ਤੇ ਕੀ ਹਮਲੇ ਨੇ, ਕਿਵੇਂ ਸਾਡਾ ਇਤਿਹਾਸ ਜਿਹੜਾ ਉਹਨੂੰ ਵਿਗਾੜਿਆ ਜਾ ਰਿਹਾ ਹੈ, ਕਿਵੇਂ ਸਾਡੇ ਇਤਿਹਾਸਕ ਗੁਰਦੁਆਰੇ ਮਲੀਆ ਮੇਟ ਕੀਤੇ ਜਾ ਰਹੇ ਨੇ, ਕਿਵੇਂ ਹਿੰਦੂ ਪ੍ਰੈਕਟਿਸਿਸ ਜਿਹੜੀਆਂ ਨੇ ਉਹ ਸਾਡੇ ਗੁਰਦੁਆਰਿਆਂ 'ਚ ਵਾੜੀਆਂ ਜਾ ਰਹੀਆਂ ਨੇ, ਔਰ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ। ਔਰ ਜੇ ਪਤਾ ਵੀ ਲੱਗਦਾ ਤੇ ਅਸੀਂ ਕਹਿੰਦੇ ਹਾਂ ਕਿ ਭਾਈ ਚਲੋ ਕੋਈ ਗੱਲ ਨਹੀਂ, ਸਭ ਚਲਤਾ ਹੈ। ਇਹ ਵੀ ਇੱਕ ਐਟੀਟਿਊਡ ਬੜਾ ਖਤਰਨਾਕ ਹੁੰਦਾ, ਔਰ ਹਰ ਇੱਕ ਨੂੰ ਇਹ ਲੱਗਦਾ ਕਿ ਵੀ ਮੈਂ ਕਹਿ ਕੇ ਬੁਰਾ ਕਿਉਂ ਬਣਨਾ। ਔਰ ਘਰਾਂ ਦੇ ਵਿੱਚ ਸਾਡੇ ਬ੍ਰਾਹਮਣ ਉਹ ਮੰਗਲ ਸ਼ਨੀਚਰ ਤਾਂ ਪਹਿਲਾਂ ਹੀ ਬੜੇ ਹੋਏ ਸੀ, ਜਿਹੜੇ ਅਜੇ ਨਿਕਲ ਹੀ ਰਹੇ ਸੀ। ਹੁਣ ਤਾਂ ਨਵਾਂ ਵੜ ਗਿਆ, ਕੋਈ ਵਸਤੂ ਸ਼ਾਸਤਰ ਆ ਗਿਆ, ਜੋਤਿਸ਼ ਵਾਲਾ ਪਾਰਟ ਇੱਕ ਨਵੇਂ ਹੋਰ ਟ੍ਰੈਂਡ ਦੇ ਵਿੱਚ ਆ ਗਿਆ। ਸੋ ਇਸ ਸਭ ਦੇ ਚਲਦਿਆਂ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਨੂੰ ਇਸ ਦੇ ਉੱਤੇ ਫੋਕਸ ਕਰਨਾ ਹੋਏਗਾ। ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਅਸੀਂ ਗੱਲ ਵੀ ਕਰੀਏ ਜਿਹੜੀਆਂ ਸਾਡੇ ਅੰਦਰੂਨੀ ਸੀਜ ਹੈ, ਅੰਦਰੂਨੀ ਘੇਰਾਬੰਦੀ ਹੈ। ਔਰ ਸਰ JS ਗਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ। ਜਿਵੇਂ ਅਸੀਂ ਹੁਣੇ ਹੀ ਇਸ ਦੇ ਉੱਤੇ ਕਿਹਾ ਕਿ ਭਾਈ ਕਿਵੇਂ ਇਤਿਹਾਸ ਜਦੋਂ ਤੁਸੀਂ ਦੇਖਦੇ ਹੋ ਕਿ ਇੱਕ ਹਾਕਮ ਜਾਂ ਇੱਕ ਸਿਸਟਮ ਕਾਬਜ਼ ਹੁੰਦਾ ਹੈ, ਉਸ ਦਾ ਪਹਿਲਾ ਯਤਨ ਇਹ ਹੁੰਦਾ ਹੈ ਕਿ ਉਹ ਪਾਸਟ ਨੂੰ ਮਿਟਾਏ। ਔਰ ਇਹ ਜਮਹੂਰੀਅਤ ਦੇ ਵਿੱਚ ਤਾਂ ਨਹੀਂ ਹੁੰਦਾ। ਜਮਹੂਰੀਅਤ ਦੇ ਵਿੱਚ ਤਾਂ ਤੁਸੀਂ ਇੰਪਰੂਵ ਕਰਦੇ ਹੋ। ਜਿਵੇਂ ਅਮਰੀਕਾ ਦੇ ਵਿੱਚ ਜੇ ਸਲੇਵਰੀ ਸੀ, ਸੈਗਰੀਗੇਸ਼ਨ ਸੀ, ਉਸ ਸਾਰੇ ਤੋਂ ਜਿਉਂ-ਜਿਉਂ ਇਸ ਸਿਸਟਮ ਨੇ ਪ੍ਰੋਗਰੈਸ ਕੀਤਾ, ਉਹਨਾਂ ਨੇ ਰਿਅਲਾਈਜ਼ ਕੀਤਾ, ਉਸ ਦੇ ਉੱਤੇ ਕਾਨੂੰਨ ਬਣੇ ਔਰ ਲੋਕ ਜਿਹੜੇ ਜਾਗਰਤ ਹੁੰਦੇ ਨੇ। ਹੁਣ ਜਦੋਂ ਬਲੈਕ ਲਾਈਵਸ ਮੈਟਰ ਦੀ ਮੂਵ ਚੱਲੀ ਉਦੋਂ ਬਹੁਤ ਸਾਰਾ ਇਹ ਹੋਇਆ, ਔਰ ਕਿੰਨੀਆਂ ਸਟੇਟਾਂ 'ਚ ਅਮਰੀਕਾ 'ਚੋਂ ਕਨਫੈਡਰੇਟ ਫਲੈਗਸ ਜਿਹੜੇ ਰੇਸਿਜ਼ਮ ਨੂੰ ਸਪੋਰਟ ਕਰਦੇ ਸੀ ਉਹ ਸਟੇਟਾਂ ਦੇ ਉੱਤੋਂ ਹਟਾਏ ਗਏ। ਕਈ ਮੂਰਤੀਆਂ ਹਟਾਉਣ ਦਾ ਪਾਰਟ ਸ਼ੁਰੂ ਹੋਇਆ ਕਿ ਭਾਈ ਇਹਨੂੰ ਵੀ ਹਟਾਓ, ਇਹ ਸਲੇਵ ਟ੍ਰੇਡਰ ਸੀ, ਸਲੇਵ ਵੇਚਦੇ ਸੀ, ਔਰ ਉਹ ਕਾਫੀ ਕੁਛ ਐਕਸੈਪਟੇਬਲ ਹੈ। ਔਰ ਉਸ ਦਾ ਇਹ ਜਵਾਬ ਦੇ ਵਿੱਚ ਕਿ ਭਾਈ ਇਹ ਸਭ ਹੋਇਆ, ਕਿੰਨੀਆਂ ਜ਼ਿਆਦਤੀਆਂ ਹੋਈਆਂ ਕਾਲਿਆਂ ਦੇ ਨਾਲ, ਨੇਟਿਵ ਅਮਰੀਕਨਸ ਦੇ ਨਾਲ। ਤੁਸੀਂ ਵਾਸ਼ਿੰਗਟਨ ਜਾਓਗੇ ਤੇ ਤੁਹਾਨੂੰ ਜਿਹੜਾ ਹੈ ਉਹ ਬਲੈਕ ਹਿਸਟਰੀ ਮਿਊਜ਼ੀਅਮ
ਉਹ ਐਸਟੈਬਲਿਸ਼ ਕਰਨ ਲਈ ਵੀ ਯੂਐਸ ਕਾਂਗਰਸ ਨੇ ਔਰ ਦੂਸਰਿਆਂ ਨੇ ਬਰਾਬਰ ਬਜਟ ਦਿੱਤੇ। ਬਿਲਕੁਲ ਜੇ ਹੌਲੋਕਾਸਟ ਹੋਈ, ਬੇਸ਼ੱਕ ਅਮਰੀਕਾ ਨੇ ਤਾਂ ਉਹਦੇ 'ਚ ਕੁਝ ਨਹੀਂ ਸੀ, ਰਾਦਰ ਇਹ ਤਾਂ ਫਾਈਨਲ ਸਟੇਜ ਤੇ ਗਏ, ਪਰ ਸਾਇਲੈਂਸ ਤਾਂ ਸੀ ਕਿਤੇ ਨਾ ਕਿਤੇ। ਔਰ ਉਸ ਗੁਨਾਹ ਤੋਂ ਬਚਦੇ ਹਾਂ ਹੌਲੋਕਾਸਟ ਮਿਊਜ਼ੀਅਮ ਜਿਹੜਾ $multi-billion ਪ੍ਰੋਜੈਕਟ ਹੈ ਵਾਸ਼ਿੰਗਟਨ DC 'ਚ, ਉਹ ਯੂਐਸ ਕਾਂਗਰਸ ਨੇ ਫਾਈਨੈਂਸ ਕੀਤਾ ਵੱਡੇ ਪੈਮਾਨੇ ਤੇ। ਸੋ ਜਿਹੜੀਆਂ ਸੁਸਾਇਟੀਜ਼ ਮਿਸਟੇਕ ਕਰਦੀਆਂ ਨੇ, ਜੇ ਉਹਨਾਂ ਦੇ ਵਿੱਚ ਸੱਚਮੁੱਚ ਉਹ ਉਸ ਨੂੰ ਤਬਦੀਲ ਕਰਨਾ ਚਾਹੁੰਦੀਆਂ ਤਾਂ ਕਿ ਫਿਊਚਰ ਦੀਆਂ ਜਨਰੇਸ਼ਨਸ ਇਹ ਯਾਦ ਵੀ ਰੱਖਣ ਕਿ ਉਹਨਾਂ ਦੇ ਵਡੇਰਿਆਂ ਨੇ ਗਲਤੀ ਕੀਤੀ ਸੀ, ਪਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਹੋਇਆ ਕਿ ਭਾਈ ਅਸੀਂ ਇਸ ਨੂੰ ਸੁਧਾਰਿਆ। ਪਰ ਦੂਸਰੇ ਪਾਸੇ ਜਿਹੜੇ ਗਲਬਾ ਪਾਉਣ ਵਾਲੇ ਰਜੀਮ ਹੁੰਦੇ ਨੇ, ਉਹ ਡਿਕਟੇਟਰਸ਼ਿਪ ਦੇ ਨਾਂ ਥੱਲੇ ਆਣ, ਉਹ ਕਬਜ਼ਾ ਕਰਕੇ ਇੱਕ ਆਕੂਪਾਈਂਗ ਫੋਰਸ ਹੋਏ, ਜਾਂ ਜਮਹੂਰੀਅਤ ਦਾ ਰਸਤਾ ਲੈ ਕੇ ਪਾਵਰ ਤੱਕ ਪਹੁੰਚੇ ਹੋਣ, ਜਿਵੇਂ ਨਾਜ਼ੀ ਜਰਮਨੀ ਪਹੁੰਚਿਆ ਹਿਟਲਰ ਦੀ ਕਮਾਂਡ ਥੱਲੇ, ਜਾਂ ਮੋਦੀ ਪਹੁੰਚਿਆ 2014 'ਚ। ਹਿਟਲਰ ਵੀ ਨੇ ਕੋਈ ਉਹ ਫੌਜੀ ਕੂਹ ਤਾਂ ਨਹੀਂ ਸੀ ਕੀਤਾ, ਨਾ ਹੀ ਮੋਦੀ ਨੇ ਕੀਤਾ, ਪਰ ਮੈਜੋਰਿਟੀ ਕਮਿਊਨਿਟੀ ਨੂੰ ਜਿਹੜਾ ਇੱਕ ਇਸ ਕਿਸਮ ਦੇ ਪ੍ਰਚਾਰ ਰਾਹੀਂ, ਇਸ ਕਿਸਮ ਦੇ ਫੀਅਰ ਰਾਹੀਂ, ਪ੍ਰੋਪੇਗੈਂਡੇ ਰਾਹੀਂ ਤੁਸੀਂ ਜ਼ਿਹਨੀ ਤੌਰ ਤੇ ਤਿਆਰ ਕਰਦੇ ਹੋ ਕਿ ਉਹ ਤੁਹਾਡੇ ਨਾਲ ਆ ਕੇ ਖਲੋਣ। ਉਹ ਜਰਮਨ ਦੇ ਲੋਕ ਹਿਟਲਰ ਨਾਲ ਖਲੋਤੇ, ਭਾਰਤ ਦੇ ਲੋਕਾਂ ਨੇ 2014 2019 'ਚ ਮੋਦੀ ਨੂੰ ਜਿਹੜਾ ਉਹ ਪ੍ਰਾਈਮ ਮਿਨਿਸਟਰ ਚੁਣਿਆ। ਹੁਣ ਇਸ ਸਭ ਦੇ ਚਲਦਿਆਂ ਇੱਕ ਪਾਸੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਤਾਂ ਅਕਸਰ ਗੱਲ ਕਰਦੇ ਹਾਂ ਕਿ ਕਿਵੇਂ ਸਾਡਾ ਇਤਿਹਾਸ ਬਦਲਿਆ ਜਾ ਰਿਹਾ, ਔਰ ਬਹੁਤ ਵਾਰ ਜਦੋਂ ਉਹ ਬਦਲ ਰਹੇ ਹੁੰਦੇ ਨੇ, ਜਿਨ੍ਹਾਂ ਦਾ ਬਦਲਿਆ ਜਾ ਰਿਹਾ ਹੁੰਦਾ, ਜਿਵੇਂ ਸਿੱਖਾਂ ਦਾ ਮਾਮਲਾ ਹੈ, ਉਹਨਾਂ ਨੂੰ ਲੱਗਦਾ ਦੇਖੋ ਜੀ ਸਾਡੀ ਰੈਕਗਨੀਸ਼ਨ ਕੀਤੀ ਹੈ। ਜਿਵੇਂ 26 ਦਸੰਬਰ ਦਾ ਦਿਨ ਜਦੋਂ ਉਹਨਾਂ ਨੇ ਕਿਹਾ ਜੀ ਇਹ ਵੀਰ ਬਾਲ ਦਿਵਸ ਦੇ ਤੌਰ ਤੇ ਸਾਹਿਬਜ਼ਾਦਿਆਂ ਦੀ ਯਾਦ 'ਚ ਭਾਰਤ ਭਰ 'ਚ ਮਨਾਇਆ ਜਾਏਗਾ, ਕਿੰਨੇ ਜਿਹੜੇ ਨੇ ਉਹ ਤਾੜੀਆਂ ਮਾਰਨ ਵਾਲੇ ਸੀ। ਹਾਲਾਂਕਿ ਉਹਨਾਂ ਨੂੰ ਇਹ ਭੁੱਲ ਗਿਆ ਕਿ ਭਾਈ ਇਹ ਤਾਂ ਜਿਵੇਂ ਇਹਨਾਂ ਨੇ ਸਾਡਾ ਹਕੀਕਤ ਰਾਏ, ਗੁਰੂ ਕੇ ਸਿੱਖ ਦਾ ਲੜਕਾ, ਉਹਨੂੰ ਉਹਨਾਂ ਨੇ ਵੀਰ ਹਕੀਕਤ ਰਾਏ ਬਣਾ ਕੇ ਹਿੰਦੂ ਦੇਵੀ ਦੇਵਤਿਆਂ ਦੇ ਨਾਲ ਜੋੜਿਆ ਹੈ, ਜਿਵੇਂ ਇਹਨਾਂ ਨੇ ਅੱਜ ਤੱਕ ਵੀ ਬੰਦਾ ਸਿੰਘ ਬਹਾਦਰ ਉਸ ਨੂੰ ਇਹ ਬੰਦਾ ਵੈਰਾਗੀ ਬਣਾ ਕੇ ਉਸ ਨੂੰ ਜਿਹੜਾ ਉਹ ਆਪਣੇ ਤੌਰ ਦੇ ਉੱਤੇ ਉਹਦਾ ਸੌਦਾ ਵੇਚਦੇ ਨੇ। ਵੀ ਇਹ ਤਾਂ ਸਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਹਨਾਂ ਨੂੰ ਪਹਿਲਾਂ ਬਾਬੇ ਤੋਂ ਬਾਲ ਰਿਡਿਊਸ ਕੀਤਾ, ਫਿਰ ਉਹਨੂੰ ਉਹ ਹਿੰਦੂ ਧਰਮ ਦੀ ਰਾਖੀ ਦੇ ਲਈ ਇਸਤੇਮਾਲ ਕਰਕੇ ਕਿਵੇਂ ਉਹ ਜਿਹੜਾ ਐਂਟਾਈ ਮੁਸਲਮ ਜਾਂ ਦੂਸਰਿਆਂ ਦੇ ਖਿਲਾਫ ਪ੍ਰੋਪੇਗੈਂਡਾ ਕਰਨਗੇ। ਸਾਨੂੰ ਇਹ ਸਮਝ ਹੀ ਨਹੀਂ ਹੈ ਕਿ ਭਾਈ ਸਾਡੇ ਨਾਲ ਇਹ ਕੀ ਹੋ ਰਿਹਾ। ਇਸੇ ਤਰ੍ਹਾਂ ਅਸੀਂ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਦਿਨ ਜੇ ਅਦਿੱਤਿਆਨਾਥ ਯੋਗੀ ਆਪਣੇ ਕੋਠੀ 'ਚ ਰੱਖ ਕੇ ਕਹਿੰਦਾ ਹੈ ਕਿ ਜੀ ਇਹ ਤਾਂ ਸਾਡਾ ਹਿੰਦੂ ਧਰਮ ਨਾ ਬਚਦਾ, ਤੇ ਉਹ ਸਾਨੂੰ ਭੁੱਲ ਜਾਂਦਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਧਰਮ ਦੀ ਚਾਦਰ ਨੇ, ਉਹਨਾਂ ਦੀ ਸ਼ਹਾਦਤ ਧਾਰਮਿਕ ਮੁੱਢਲੀਆਂ ਆਜ਼ਾਦੀਆਂ ਦੇ ਲਈ, ਸਿਵਲ ਲਿਬਰਟੀਜ਼ ਦੇ ਲਈ, ਜਿਹਦੇ 'ਚ ਮਜ਼ਹਬੀ ਆਜ਼ਾਦੀ ਉਹਦਾ ਹਿੱਸਾ ਹੋਈ ਹੈ, ਤੇ ਕਿਵੇਂ ਤੇਗ ਬਹਾਦਰ ਜਿਹੜੇ ਉਹ ਇਹ ਸ੍ਰਿਸ਼ਟ ਦੀ ਚਾਦਰ, ਜਿਨ੍ਹਾਂ ਨੂੰ ਸੈਨਾਪਤੀ ਕਹਿੰਦਾ ਹੈ ਕਿ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਉਹਨਾਂ ਨੂੰ ਹਿੰਦ ਦੀ ਚਾਦਰ ਬਣਾ ਦਿੱਤਾ। ਸੋ ਯੂਨੀਵਰਸਲ ਸਿੱਖਇਜ਼ਮ ਨੂੰ ਲਿਆ ਕੇ ਭਾਰਤ ਦੇ ਜੋਗ੍ਰਾਫੀਕਲ ਉਸ ਖਿੱਤੇ ਦੇ ਵਿੱਚ ਮਹਿਦੂਦ ਕਰ ਦਿੱਤਾ। ਹੁਣ ਇਸ ਤਰੀਕੇ ਨਾਲ ਇਹ ਤਾਂ ਵਾਰ ਲਗਾਤਾਰਤਾ ਨਾਲ, ਔਰ ਇੰਡੀਅਨ ਸਟੇਟ ਨੇ ਉਹ ਤਾਂ ਜੂਨ 84 ਜਦੋਂ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਜਾਂਦੀ ਹੈ, ਉਸ ਨੂੰ ਉਹ ਭਰ ਕੇ ਲੈ ਜਾਂਦੇ ਨੇ 100 ਤੋਂ ਜ਼ਿਆਦਾ ਫੌਜੀ ਵੱਡੇ ਟਰੰਕਾਂ ਦੇ ਵਿੱਚ, ਜਿਨ੍ਹਾਂ ਦਾ ਅੱਜ ਤੱਕ ਵੀ ਕੋਈ ਥੋ ਪਤਾ ਨਹੀਂ ਹੈ, ਤੇ ਉਹ ਕਿੰਨਾ ਕੁਛ ਬਦਲਿਆ ਜਾ ਰਿਹਾ ਹੈ, ਕਿਵੇਂ ਉਹਨਾਂ ਨੇ ਜਿਹੜਾ ਸਾਡੇ ਵਿੱਚ ਕੁਝ ਤਬਦੀਲੀਆਂ ਐਸੀਆਂ ਅੰਦਰੂਨੀ ਦਾਇਰੇ 'ਚ ਹੋ ਰਹੀਆਂ ਨੇ, ਜਿਹਦੇ 'ਚ ਇੱਕ ਸਮਾਂ ਆਏਗਾ ਕਿ ਉਹਨਾਂ ਨੇ ਜਿਹੜਾ ਅੰਗਰੇਜ਼ਾਂ ਨੇ ਤਾਂ ਜਦੋਂ ਟੈਂਪਲ ਲਫ਼ਜ਼ ਇਸਤੇਮਾਲ ਕੀਤਾ, ਉਹਨਾਂ ਦੇ ਲਈ ਤਾਂ ਗੋਲਡਨ ਜਾਂ ਟੈਂਪਲ, ਉਦੋਂ ਟੈਂਪਲ ਜੂਇਸ਼ ਜਾਂ ਰਿਲੀਜੀਅਸ ਪਲੇਸ ਲਈ ਸੀ, ਪਰ ਹੁਣ ਜਦੋਂ ਇਹ ਬੜਾ ਕਲੀਅਰਲੀ ਹਰਮੰਦਰ ਸਾਹਿਬ ਹੈ ਜਾਂ ਦਰਬਾਰ ਸਾਹਿਬ ਹੈ, ਔਰ ਉਹ ਜਦੋਂ ਇਸਤੇਮਾਲ ਕਰਦੇ ਨੇ ਸਵਰਨ ਮੰਦਿਰ, ਤਾਂ ਹੁਣ ਤੁਸੀਂ ਮੰਦਿਰ ਦੀ ਕੋਨੋਟੇਸ਼ਨ ਦੇਖੋ ਕਿ ਵੀ ਕੀ ਹੈਗੀ ਹੈ, ਕਿ ਪੰਜਾਬੀ ਦੇ ਵਿੱਚ ਪੁਰਾਤਨ ਪੀਰੀਅਡ 'ਚ ਮੰਦਿਰ ਘਰ ਲਈ ਕਹਿੰਦੇ ਸੀ, ਅੱਜ ਹਿੰਦੂਆਂ ਨੇ ਜੇ ਅਯੁੱਧਿਆ ਮੰਦਿਰ, ਮਥੁਰਾ ਮੰਦਿਰ ਦੂਜਾ, ਬਹੁਤਿਆਂ ਨੂੰ ਲੱਗਦਾ ਵੀ ਇਹੀ ਪਾਰਟ ਹੈ। ਸੋ ਇਹ ਵੀ ਜਿਸ ਅੰਦਾਜ਼ ਦੇ ਵਿੱਚ ਇਹ ਸਲੋਲੀ ਚੱਲ ਰਹੇ ਨੇ, ਪਰ ਅੱਜ ਜਿਸ ਟੌਪਿਕ 'ਤੇ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਜਦੋਂ ਇੱਕ ਡਿਕਟੇਟਰ ਇਸਟੈਬਲਿਸ਼ ਹੁੰਦਾ ਹੈ, ਉਹ ਆਪਣੀ ਲੈਗੇਸੀ, ਆਪਣੇ ਵਿਰਸੇ ਨੂੰ, ਕਿਉਂਕਿ ਜਿਹੜਾ ਜਿੰਨੇ ਵੀ ਡਿਕਟੇਟਰ ਨੇ, ਜੇ ਤੁਸੀਂ ਉਹਨਾਂ ਦਾ ਬਚਪਨ ਦੇਖੋ,
ਉਹ ਜ਼ਿਹਨੀ ਤੌਰ ਤੇ ਮਾਨਸਿਕ ਰੋਗੀ ਹੁੰਦੇ ਨੇ, ਬਿਮਾਰ ਹੁੰਦੇ ਨੇ। ਜੀ ਇਨਫੀਰੀਅਰਟੀ ਕੰਪਲੈਕਸ ਹੁੰਦਾ ਉਹਨਾਂ 'ਚ, ਅਹਿਸਾਸੇ ਕਮਤਰੀ ਹੁੰਦੇ ਨੇ, ਬਚਪਨ 'ਚੋਂ ਜਾਂ ਰੁਲੇ ਹੁੰਦੇ ਨੇ, ਜਾਂ ਉਹ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਪਨਿਸ਼ਮੈਂਟ ਮਿਲੀ ਹੁੰਦੀ ਹੈ, ਜਾਂ ਉਹ ਇੱਕ ਦਬਾਅ ਥੱਲੇ ਜਿਉਂਦੇ ਨੇ, ਇੱਕ ਦੂਸਰੇ ਉਹ ਸਾਰੇ ਜਿੱਥੇ ਇੱਕ ਘਟੀਆਪਨ ਦਾ ਅਹਿਸਾਸ ਉਹਦੇ 'ਚੋਂ ਪੈਦਾ ਹੁੰਦਾ ਹੈ, ਇਨਸਿਕਿਉਰ ਹੁੰਦੇ ਨੇ। ਔਰ ਉਹ ਤੁਸੀਂ ਹਿਟਲਰ ਜਾਂ ਮੁਸੋਲਿਨੀ ਜਾਂ ਇੰਦਰਾ ਗਾਂਧੀ ਜਾਂ ਇਹ ਨਰਿੰਦਰ ਮੋਦੀ, ਇਸ ਸਾਰੇ ਨੂੰ ਤੁਸੀਂ ਦੇਖੋਗੇ ਤੇ ਤੁਹਾਨੂੰ ਲੱਗੇਗਾ ਕਿ ਵੀ ਇਹ ਇਨਫੈਕਟ ਜਿਹੜਾ ਇਹਨਾਂ ਦਾ ਸੁਪਰੀਓਰਿਟੀ ਕੰਪਲੈਕਸ ਹੈ, ਜਦੋਂ ਇਹ ਹੁਣ ਟੈਲੀਪ੍ਰੋਂਪਟਰ ਦੇ ਉੱਤੇ ਜਦੋਂ ਭੁੱਲ ਜਾਂਦਾ ਹੈ ਉਹ ਬਿਲਕੁਲ ਹੀ, ਔਰ ਉਹਦੇ 'ਚ ਕਿ ਭਾਰਤੀयों का ਟੈਂਪਰਾਮੈਂਟ ਉਹ ਗਾਇਬ ਹੋ ਜਾਂਦਾ। ਹੁਣ ਉਹ ਜਿਹੜਾ ਸਾਰਾ ਹੀ ਜਦੋਂ ਪ੍ਰਾਚੀਨ ਭਾਰਤ ਔਰ ਗਊ ਮੂਤਰ ਤੇ ਗਊ ਦੇ ਉਹਦੇ ਚੋਂ ਗੋਹੇ ਚੋਂ ਇਹ ਕੈਂਸਰ ਤੋਂ ਲੈ ਕੇ ਤੇ ਨਿਊਕਲੀਅਰ ਰੇਡੀਏਸ਼ਨ ਦਾ ਇਲਾਜ ਕੱਢ ਰਹੇ ਹੁੰਦੇ ਨੇ, ਇਹ 1000 ਸਾਲ ਦੀ ਗੁਲਾਮੀ ਜਿਹੜੀ ਇਹਨਾਂ ਨੇ ਜੁੱਤੀਆਂ ਖਾਧੀਆਂ ਹੋਈਆਂ ਨੇ, ਇਹ ਉਸ ਦਾ ਤੋੜ ਲੱਭਦੇ ਨੇ। ਉਹਨਾਂ ਨੂੰ ਲੱਗਦਾ ਵੀ ਫੇਕ ਹਿਸਟਰੀ ਬਣਾਓ। ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਸਰਸਵਤੀ ਨਦੀ, ਕਿਸੇ ਨੇ ਸਾਡੇ ਵੀਰ ਨੇ ਲਿਖਿਆ ਜੀ ਇਹ ਮਿਥੀਕਲ ਨਹੀਂ ਹੈ, ਇਹ ਬਿਲਕੁਲ ਠੀਕ ਹੈ। ਕੋਈ ਇਸ ਨਾਂ ਦਾ ਦਰਿਆ 6-7 ਹਜ਼ਾਰ ਸਾਲ ਪਹਿਲਾਂ ਜ਼ਰੂਰ ਵਗਦਾ ਹੋਏਗਾ। ਸੈਂਕੜਿਆਂ ਹੋਰ ਨੇ ਜਿਹੜੇ ਗਾਇਬ ਹੋ ਜਾਂਦੇ ਨੇ, ਮੁਲਕਾਂ ਦੇ ਮੁਲਕ ਸਮੁੰਦਰਾਂ ਦੇ ਥੱਲੇ ਆਈਲੈਂਡ ਗਾਇਬ ਹੋ ਜਾਂਦੇ ਨੇ। ਜਦੋਂ ਅਸੀਂ ਮਿਥੀਕਲ ਕਹਿੰਦੇ ਹਾਂ ਕਿ ਜੋ ਵੀ ਸੀ ਉਹ ਗਾਇਬ ਹੋ ਗਈ, ਖਤਮ ਹੋ ਗਈ, ਪਰ ਕਿਉਂਕਿ ਬ੍ਰਾਹਮਣ ਨੇ ਗੰਗਾ, ਜਮਨਾ, ਸਰਸਵਤੀ, ਗੋਦਾਵਰੀ ਦੇ ਥੱਲੇ ਆਪਣਾ ਸੌਦਾ ਵੇਚਿਆ ਹੋਇਆ ਸੀ, ਇਸ ਲਈ ਉਹਨੂੰ ਰਿਵਾਈਵ ਕਰਨਾ ਜਿਹੜਾ ਇੱਕ ਮਿਥ ਸੀ, ਮਿਥ ਇਸ ਲਈ ਬਣ ਗਿਆ ਕਿਉਂਕਿ ਉਹ ਐਗਜ਼ਿਸਟ ਹੀ ਨਹੀਂ ਕਰਦੀ ਹਜ਼ਾਰਾਂ ਸਾਲਾਂ ਤੋਂ। ਤੁਸੀਂ ਰੂਟੀਨ ਦਰਿਆਵਾਂ ਦਾ ਪਾਣੀ ਖਿੱਚ ਕੇ ਉਹਦੇ 'ਚ ਪਾਉਂਦੇ ਹੋ ਤੇ ਤੁਸੀਂ ਇੱਕ ਝੂਠਾ ਇਤਿਹਾਸ ਕ੍ਰੀਏਟ ਕਰ ਰਹੇ ਹੋ। ਸਰਸਵਤੀ ਦੇ ਨਾਂ ਥੱਲੇ ਇਤਿਹਾਸ ਕ੍ਰੀਏਟ ਕੀਤਾ ਜਾ ਰਿਹਾ। ਹਿੰਦੂਤਵਾ ਦੇ ਨਾਂ ਥੱਲੇ ਇਹ ਸਾਰੇ ਮੰਦਰ, ਨਾ ਕੋਈ ਅਯੁੱਧਿਆ ਨਾ ਕੋਈ ਦੂਜਾ, ਉਹਨੂੰ ਕ੍ਰੀਏਟ ਕੀਤਾ ਜਾ ਰਿਹਾ। ਫਿਰ ਜੇ ਅਸੀਂ ਦੇਖਦੇ ਕਿ ਕਿਵੇਂ ਇੱਕ ਜਿਹੜਾ ਬਨਾਰਸ ਹਿੰਦੂ ਯੂਨੀਵਰਸਿਟੀ ਓਪਨਸ ਕੋਰਸਿਸ ਔਨ ਹਿੰਦੂ ਸਟੱਡੀਜ਼, ਹੁਣ ਉਹਨਾਂ ਨੇ ਕੋਰਸਿਸ ਕੀ ਨੇ ਉਹ ਤੁਸੀਂ ਅੰਦਾਜ਼ਾ ਲਾਓਗੇ ਕਿ ਇਹ ਕਿਵੇਂ ਇਕੱਲਾ ਇਹੀ ਨਹੀਂ ਕਿ ਮੋਦੀ ਅਹਿਸਾਸੇ ਕਮਤਰੀ ਦਾ ਸ਼ਿਕਾਰ, ਉਹ ਆਪਣੀ ਘੜੀ, ਜਾਂ ਇੱਕ ਵਾਰੀ ਜਦੋਂ ਓਬਾਮਾ ਨੂੰ ਗਿਆ ਉੱਥੇ ਉਹਨੇ ਕਿੰਨੇ ਲੱਖ ਦਾ ਸੂਟ ਬਣਵਾਇਆ, ਉੱਤੇ NM ਲਿਖਿਆ, ਨਰਿੰਦਰ ਮੋਦੀ, ਸਿਰ ਤੋਂ ਪੈਰਾਂ ਤੱਕ ਉਹੀ ਲਿਖਿਆ ਹੈ। ਹੋਰ ਇਹ ਕੀ ਹੈ? ਇਹ ਬਿਮਾਰੀ ਨਹੀਂ ਹੈ। ਔਰ ਇਹਨੂੰ ਹੀ ਇਹੀ ਟਰੰਪ ਵੀ ਇਸ ਬਿਮਾਰੀ ਦਾ ਸ਼ਿਕਾਰ ਸੀ। ਇਹਨੂੰ ਜਦੋਂ ਨਾਰਸਿਸਿਸਟ ਕਹਿੰਦੇ ਨੇ ਜਾਂ ਨਾਰਸਿਸਿਜ਼ਮ ਕਹਿੰਦੇ ਨੇ, ਤੇ ਨਾਰਸਿਸਿਸਟ ਇਹਨਾਂ ਹੀ ਇਹੀ ਅਲਾਮਤਾਂ ਹੁੰਦੀਆਂ ਨੇ ਕਿ ਉਸ ਦਾ ਉਹ ਸ਼ਿਕਾਰ ਹੁੰਦੇ ਨੇ। ਉਹ ਸਿਰਫ ਤੇ ਸਿਰਫ ਆਪਣੀ ਤਾਰੀਫ ਸੁਣਨਾ ਚਾਹੁੰਦੇ ਨੇ। ਉਹ ਆਪਣੀ ਚਾਲ ਢਾਲ, ਸ਼ੀਸ਼ੇ ਸਾਹਮਣੇ ਖਲੋਣਾ, ਆਪਣਾ ਕਿਵੇਂ ਕੀ ਹੈ, ਸੂਟ ਕਿੱਥੋਂ ਬਣਾਉਣਾ ਹੈ, ਘੜੀ ਕੀ ਹੈ, ਜਿਹੜਾ ਕਹਿ ਰਿਹਾ ਜੀ ਆਤਮ ਨਿਰਭਰ ਭਾਰਤ, ਉਸ ਦੇ ਗੋਗਲਸ ਕਿੱਥੋਂ ਦੇ ਬਣੇ ਹੋਏ ਨੇ, ਉਹਦਾ ਪੈਨ ਕਿੱਥੋਂ ਦਾ ਬਣਿਆ ਹੋਇਆ, ਘੜੀ ਕਿੱਥੋਂ ਦੀ ਹੈ, ਸਿਵਾਏ ਉਸ ਮੋਦੀ ਦੇ, ਨਰਿੰਦਰ ਮੋਦੀ ਜਿਹੜਾ RSS ਦਾ ਪ੍ਰਚਾਰਕ ਹੈ, ਉਹਦੇ ਕੱਪੜੇ ਦੇ ਸਮੇਤ ਲਾ ਲਓ ਤੇ ਉਹ ਜਿਹੜਾ ਉਹਦਾ ਕੁਝ ਵੀ ਭਾਰਤ ਦਾ ਨਹੀਂ ਹੈ। ਲੇਕਿਨ ਕਿਉਂਕਿ ਉਹ ਅਹਿਸਾਸੇ ਕਮਤਰੀ ਹੈ, 1000 ਸਾਲ ਦੀ ਗੁਲਾਮੀ, ਜੁੱਤੀਆਂ ਨੇ, ਔਰ ਉਹਦੇ 'ਚ ਤੁਸੀਂ ਕਹੋ ਜੀ ਆਤਮ ਨਿਰਭਰ ਭਾਰਤ। ਹੁਣ ਇਹ ਬਨਾਰਸ ਹਿੰਦੂ ਯੂਨੀਵਰਸਿਟੀ ਜਿਹੜੀ ਕੋਰਸਿਸ ਕਰ ਰਹੀ ਹੈ, ਉਹਦੇ 'ਚ ਤੁਸੀਂ ਉਹ ਦੇਖੋ ਕਿ ਬਈ ਹਿੰਦੂਇਜ਼ਮ ਐਂਡ ਬ੍ਰਾਹਮਣਿਜ਼ਮ, ਹੁਣ ਇਹਦੇ 'ਚ ਕੀ ਪੜ੍ਹਾਉਣਗੇ? ਜ਼ਾਹਰ ਹੈ ਕਿ ਬ੍ਰਾਹਮਣਿਜ਼ਮ ਨੂੰ ਇੱਕ ਐਂਸ਼ੀਐਂਟ ਰਿਲੀਜਨ, ਫੇਥ, ਔਰ ਦੂਜਾ ਉਹਨੂੰ ਹਿੰਦੂਇਜ਼ਮ ਨਾਲ ਜੋੜਨਗੇ। ਹਾਲਾਂ ਹਿੰਦੂ ਲਫ਼ਜ਼ ਨਾ ਵੇਦਾਂ 'ਚ ਹੈ, ਨਾ ਸ਼ਾਸਤਰਾਂ 'ਚ ਹੈ, ਨਾ ਸਮਰਤੀਆਂ 'ਚ ਹੈ, ਪਰ ਕਿਉਂਕਿ ਗਰਵ ਸੇ ਕਹੋ ਹਮ ਹਿੰਦੂ ਹੈ, ਹਿੰਦੂਤਵਾ ਨਾਂ ਦੀ ਆਈਡੀਓਲੋਜੀ ਸਾਵਰਕਰ ਨੇ ਕ੍ਰੀਏਟ ਕੀਤੀ। ਹੁਣ ਉਹਨੂੰ ਜਿਹੜਾ ਉਹ ਕੱਢੋ ਉਹਦੀਆਂ ਜੜ੍ਹਾਂ ਕਿ ਜੀ ਇਹ ਤਾਂ ਇਹ ਤਾਂ 5000 ਸਾਲ ਵੀ ਨਹੀਂ ਮੰਨਦੇ ਪੁਰਾਣਾ, ਇਹ ਤਾਂ ਕਿਉਂਕਿ ਇਹਨਾਂ ਦੇ ਸਾਰੇ ਮਹਾਂਭਾਰਤ ਜਾਂ ਦੂਜੇ ਝੂਠੇ ਪੈ ਜਾਂਦੇ ਨੇ। ਇਹ ਤਾਂ ਲੱਖਾਂ ਸਾਲ ਪਹਿਲਾਂ ਦੀ ਗੱਲ ਕਰਦੇ ਨੇ ਜੀ, ਉੱਥੇ ਇਹਨਾਂ ਦਾ ਰਾਜ ਸੀ। ਫਿਰ ਹਿੰਦੂ ਆਫ ਫੋਰਨ ਔਰੀਜਨ, ਹੁਣ ਇਹ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ? ਕਿਉਂਕਿ ਇਹਨਾਂ ਦੇ ਸਕਾਲਰ ਜਿਹੜੇ ਇਹਨਾਂ ਨੇ ਹੁਣ ਹਾਇਰ ਕੀਤੇ ਹੋਏ ਨੇ, ਇਹ ਪ੍ਰੂਵ ਕਰਨ ਤੇ ਲੱਗੇ ਹੋਏ ਨੇ ਜੀ ਇਹ ਕੋਈ ਆਰੀਅਨ ਟਰਾਈਬ ਨਹੀਂ ਸੀ ਜਿਹੜੇ ਬਾਹਰੋਂ ਆਏ, ਅਸੀਂ ਨੇਟਿਵ ਹੈ। ਜੇ ਤੁਸੀਂ ਨੇਟਿਵ ਹੋ ਤਾਂ ਜਿਹਨਾਂ ਨੇਟਿਵਸ ਨੂੰ ਮਾਰ ਰਹੇ ਹੋ 100 ਮਿਲੀਅਨ ਤੋਂ ਜ਼ਿਆਦਾ ਆਦੀਵਾਸੀ ਕਹਿ ਕੇ, ਉਹ ਕੌਣ ਨੇ? ਉਹ ਤੁਹਾਡੇ ਪਿਓ ਨੇ। ਨੇਟਿਵ ਤਾਂ ਕੋਈ ਤਾਂ ਹੋਏਗਾ ਨਾ ਫਿਰ ਤੁਹਾਡਾ। ਫਿਰ ਉਹ ਕਹਿੰਦੇ ਦਾ ਐਂਟੀਕੁਇਟੀ ਐਂਡ ਮੀਨਿੰਗ ਆਫ ਦਾ ਟਰਮ ਹਿੰਦੂ, ਐਂਟੀਕੁਇਟੀ, ਕਿਉਂਕਿ ਹਿੰਦੂ ਟਰਮ ਤਾਂ ਅਰਬਾਂ ਨੇ ਘੜੀ, ਉਹਨਾਂ ਨੇ ਜਿਹਦਾ ਮਤਲਬ ਹਿੰਦੂ ਦਾ ਚੋਰ ਹੁੰਦਾ, ਉਹਨਾਂ ਦੇ ਲਈ ਘੜਿਆ। ਹੁਣ ਇਹਦੀ ਐਂਟੀਕੁਇਟੀ ਪ੍ਰੂਵ ਕਰਨ ਤੇ ਲੱਗੇ ਹੋਏ ਨੇ। ਫਿਰ ਉਹਨੂੰ ਕਿਹਾ ਜੀ these are subjects of some of the lectures due to be attended by students in inaugural week of the launch of a new course MA Hindu Studies by Banaras Hindu University। ਹੁਣ ਇਹ ਇੱਕ ਨਵਾਂ
ਜਿਹੜਾ ਉਹ ਇਤਿਹਾਸ ਔਰ ਉਸ ਕਿਸਮ ਦਾ ਉਹਨੇ ਕਿਹਾ ਜੀ ਪਹਿਲਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਹੈ। ਆਲਰੇਡੀ 45 ਸਟੂਡੈਂਟ ਐਡਮਿਟ ਕਰ ਲਏ ਗਏ ਨੇ, ਉਹਨਾਂ 'ਚ ਇੱਕ ਫੋਰਨ ਸਟੂਡੈਂਟ ਵੀ ਹੈ। ਔਰ ਇਹ ਜਿਹੜਾ ਨੇ ਅਲਟੀਮੇਟਲੀ ਇਹ ਸਾਰੇ ਦੇ ਵਿੱਚ ਦਾ ਲੈਕਚਰ ਸੈਸ਼ਨਸ ਫॉर ਫਸਟ ਵੀਕ ਆਫ ਕੋਰਸ ਆਲਸੋ ਹੈਜ਼ ਐਜ਼ ਸਬਜੈਕਟਸ ਐਵੋਲਿਊਸ਼ਨ ਆਫ ਹਿੰਦੂ ਧਰਮ। ਹੁਣ ਹਿੰਦੂ ਲਫ਼ਜ਼ ਤਾਂ ਹੈ ਹੀ ਨਹੀਂ ਧਰਮ 'ਚ, ਬ੍ਰਹਮਨਿਜ਼ਮ ਹੀ ਹੈ, ਪਰ ਉਹਦੀ ਤੋਂ ਐਵੋਲਿਊਸ਼ਨ, what is Hindu studies and Indian epistemology and metaphysics। ਹੁਣ ਨਾ ਕੋਈ ਨਾ ਕੋਈ ਮੈਟਾਫਿਜ਼ਿਕਸ ਹੈ, ਨਾ ਹੀ ਜਿਹਨੂੰ ਇਹ ਐਪਿਸਟੇਮੋਲੋਜੀ ਕਹਿੰਦੇ ਨੇ, ਲੇਕਿਨ ਇਹਦੇ 'ਚ ਅੱਗੋਂ ਹੈ ਕਿ ਜੀ ਕਿਵੇਂ ਇਹ ਬਿਲਕੁਲ ਇਹ ਕਿੰਨਾ ਮਹਾਨ ਸੀ ਭਾਰਤ 18th ਸੈਂਚੁਰੀ 'ਚ ਟਰੈਵਲਸ ਥਰੂ ਮਹਾਮਾਨਾ। ਇਹ ਮਦਨ ਮੋਹਨ ਮਾਲਵੀਆ ਨੇ ਲਿਖਿਆ, ਅਸੀਂ ਉਸ ਲਿੰਕ ਨੂੰ ਵਾਪਸ ਜੋੜ ਰਹੇ ਹਾਂ। ਹੁਣ ਇੱਕ ਪਾਸੇ ਤਾਂ ਇਹ ਫੇਕ ਹਿਸਟਰੀ, ਫੇਕ ਜਿਹੜੀ ਟਰਮੀਨੋਲੋਜੀ ਅੱਜ ਯੂਜ਼ ਹੋ ਰਹੀ ਹੈ ਉਹਦੀਆਂ ਰੂਟਸ ਐਂਟੀਕੁਇਟੀ ਔਰ ਦੂਜੇ ਜੋੜ ਰਹੇ ਨੇ। ਪਰ ਜਿਹੜਾ ਤੁਸੀਂ ਜਿਸ ਨੂੰ ਕਿਹਾ ਕਿ ਵੀ ਕਿਵੇਂ ਉਹਨਾਂ ਨੇ ਜਿਹੜੀ ਡਿਬੇਟ ਅੱਜ ਸਾਰੇ ਮੀਡੀਆ ਤੇ ਔਰ ਚੈਨਲਸ ਤੇ ਚੱਲ ਰਹੀ ਹੈ, ਅਮਰ ਜਵਾਨ ਜੋਤੀ, ਉਸ ਨੂੰ ਬੁਝਾ ਦਿੱਤਾ ਗਿਆ। ਹੁਣ ਇਹ ਹੈ ਕੀ ਹੈ? ਪਹਿਲੀ ਗੱਲ ਅਗੇਨ ਇਹਨਾਂ ਦੀ ਉਹੀ ਗੁਲਾਮੀ, ਜੁੱਤੀਆਂ ਹਰ ਇੱਕ ਤੋਂ ਖਾਧੀਆਂ ਹੋਈਆਂ। ਅੰਗਰੇਜ਼ ਜਿਨ੍ਹਾਂ ਨੇ 200 ਸਾਲ ਰੂਲ ਕੀਤਾ ਇਹਨਾਂ ਦੀ ਮੇਨ ਲੈਂਡ ਦੇ ਉੱਤੇ, ਜਿਹੜਾ ਪੰਜਾਬ ਹੈ ਜਿਹਦੀ ਕਦੇ ਵੀ ਆਈਡੈਂਟੀਟੀ ਗੰਗਾ ਜਮਨੀ ਤਹਿਜ਼ੀਬ ਨਾਲ ਨਹੀਂ ਸੀ, ਇੱਕ ਆਜ਼ਾਦ ਹਸਤੀ, ਸਿਰਫ ਪੰਜਾਬ 98 ਸਾਲ ਅੰਗਰੇਜ਼ਾਂ ਦੇ ਥੱਲੇ ਰਿਹਾ। 1849 ਤੱਕ ਪੰਜਾਬ ਆਜ਼ਾਦ ਸੀ। ਹੁਣ ਜਦੋਂ ਵੰਸ ਅੰਗਰੇਜ਼ ਆ ਗਏ ਔਰ ਉਹਨਾਂ ਦੀ ਕਾਲੋਨੀ ਬਣ ਗਈ, ਫਿਰ ਅੰਗਰੇਜ਼ਾਂ ਨੇ ਉੱਥੋਂ ਦੇ ਫੌਜੀ ਸੋਲਜਰ, ਉਹ ਸਿੱਖ ਹੋਣ, ਮੁਸਲਮਾਨ ਹੋਣ, ਮਰਾਠੇ ਹੋਣ, ਰਾਜਪੂਤ, ਹਿੰਦੂ ਟਰਮ ਤਾਂ ਕੋਈ ਹੈ ਨਹੀਂ ਸੀ ਇਹਨਾਂ ਦੇ, ਸਿਰਫ ਉਹ ਮਰਾਠੇ, ਰਾਜਪੂਤ ਜਾਂ ਗੁਰਖੇ ਜਾਂ ਸ਼ਾਇਦ ਡੋਗਰੇ, ਇਹਨਾਂ ਨੂੰ ਉਹ ਉਹਨਾਂ ਦੀਆਂ ਰੈਜੀਮੈਂਟਸ ਉਹਨਾਂ ਨੇ ਕ੍ਰੀਏਟ ਕੀਤੀਆਂ। ਸਿੱਖਾਂ ਦੀ ਤਾਂ ਮਜ਼ਹਬ ਦੇ ਨਾਂ ਥੱਲੇ ਹੀ ਸੀ। ਇਸੇ ਤਰ੍ਹਾਂ ਮੁਸਲਮਾਨ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਪੰਜਾਬੀ ਮੁਸਲਮਾਨ ਪਾਰਟਿਸਿਪੇਟ ਫੌਜ ਕਰਦੇ ਸੀ, ਪਠਾਨ ਵੀ ਜਾਂਦੇ ਸੀ। ਹੁਣ ਇਹਨਾਂ ਸਾਰਿਆਂ ਨੂੰ ਫਿਰ ਅੰਗਰੇਜ਼ਾਂ ਨੇ ਜਿਹੜਾ ਐਜ਼ ਏ ਮਰਸਨਰੀ, ਜਦੋਂ ਜਿਨ੍ਹਾਂ ਦੇ ਲਈ ਲਫ਼ਜ਼ ਪਹਾੜੇ ਦੇ ਟੱਟੂ ਹੈ, ਅਸੀਂ ਬੇਸ਼ੱਕ ਅਸੀਂ ਵੀ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ 'ਚ ਸਿੱਖ ਫੌਜੀਆਂ ਦੀ ਬਹਾਦਰੀ, ਕੁਰਬਾਨੀ ਦੀ ਗੱਲ ਕਰਦੇ ਹਾਂ। ਬਹਾਦਰੀ ਆਫ ਕੋਰਸ ਬਹਾਦਰੀ ਸੀ, ਲੇਕਿਨ ਕਿਹਦੇ ਲਈ? ਕੋਈ ਆਪਣੇ ਝੰਡੇ ਲਈ ਨਹੀਂ ਸੀ, ਆਪਣੇ ਰਾਜ ਲਈ ਨਹੀਂ ਸੀ, ਸਿਰਫ ਤੇ ਸਿਰਫ ਇਹਨਾਂ ਦੇ ਯੂਨੀਅਨ ਜੈਕ ਦੇ ਲਈ ਸੀ। ਹੁਣ ਅੰਗਰੇਜ਼ ਇਹ ਸਮਝਦਾ ਸੀ ਕਿ ਵੀ ਉਹਨਾਂ ਨੇ ਫਿਰ ਕਿੰਨੀਆਂ ਐਕਸਪੀਡੀਸ਼ਨਸ ਵਰਤਿਆ ਉਹਨਾਂ ਸਾਰੇ ਦੇਸੀ ਫੌਜੀਆਂ ਨੂੰ। ਅਸੀਂ ਇਹ ਦੇਖਦੇ ਹਾਂ ਕਿ ਅਫਗਾਨਿਸਤਾਨ ਨੂੰ ਸਬਡਿਊ ਕਰਨ ਦੇ ਲਈ ਸਾਰਾਗੜੀ ਦੀ ਜੰਗ ਉਹਦੇ 'ਚੋਂ ਨਿਕਲਦੀ ਹੈ। ਫਿਰ ਚਾਈਨਾ ਜਦੋਂ ਕਿ ਸੀਜ ਆਫ ਨੈਨਕਿੰਗ ਹੁੰਦੀ ਹੈ, ਕਿਵੇਂ ਉਹੀ ਦੇਸੀ ਫੌਜ ਇਸਤੇਮਾਲ ਕੀਤੀ ਜਾਂਦੀ ਹੈ। ਔਰ ਫਿਰ ਵੱਡਾ ਜਿਹੜਾ ਜਿਸ ਦੇ ਵਿੱਚ ਲੱਖਾਂ ਦੀ ਗਿਣਤੀ 'ਚ 3 ਲੱਖ ਦੇ ਕਰੀਬ ਪੰਜਾਬੀ ਫੌਜੀ, ਜਿਨ੍ਹਾਂ 'ਚ ਮੈਜੋਰਿਟੀ ਸਿੱਖ ਨੇ, ਜਿਹੜੇ ਮਾਰੇ ਜਾਂਦੇ ਨੇ ਫਸਟ ਵਰਲਡ ਵਾਰ 1914 ਤੋਂ 1918 ਤੱਕ। ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਉਦੋਂ ਦੀ ਪਾਪੂਲੇਸ਼ਨ ਦੇਖੋ ਤੇ ਇਸ ਕਿਸਮ ਦੀਆਂ ਡੈਥਸ ਦੇਖੋ ਤੇ ਬਹੁਤ ਵੱਡਾ ਸੀ। ਸੋ ਅੰਗਰੇਜ਼ਾਂ ਨੇ ਉਸੇ ਹੀ ਪੀਰੀਅਡ ਦੇ ਵਿੱਚ ਬੇਸ਼ੱਕ ਉਹਨਾਂ ਨੇ ਜਿਹੜਾ ਰਾਜਧਾਨੀ ਅੰਗਰੇਜ਼ੀ ਰਾਜ ਦੇ ਵੇਲੇ ਕਲਕੱਤਾ ਸੀ ਇੰਡੀਆ ਦੀ, ਜਦੋਂ ਉਹਨਾਂ ਨੇ 1757 ਦੀ ਪਲਾਸੀ ਦੀ ਜੰਗ ਤੋਂ ਬਾਅਦ ਫਤਹ ਕੀਤਾ, ਪਰ ਨਾਲ ਦੀ ਨਾਲ ਉਹਨਾਂ ਨੇ 19ਵੀਂ ਸਦੀ ਐਂਡ ਔਰ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਇਹ ਸ਼ੁਰੂ ਕੀਤਾ ਕਿ ਜੀ ਬਣਾਈ ਜਾਏ ਰਾਜਧਾਨੀ ਦਿੱਲੀ ਦੇ ਵਿੱਚ। ਓਲਡ ਦਿੱਲੀ ਤਾਂ ਐਗਜ਼ਿਸਟ ਕਰਦੀ ਸੀ, ਪੁਰਾਣੀ ਦਿੱਲੀ, ਉਹ ਤਾਂ 4-5 ਕਦੇ ਉਹਦਾ ਨਾਂ ਹਸਤਨਾਪੁਰ ਸੀ, ਕਦੇ ਉਹ ਦਿੱਲੀ ਸੀ। ਫਿਰ ਉਹਨਾਂ ਨੇ ਅੰਗਰੇਜ਼ਾਂ ਨੇ ਲਿਖਣ ਲੱਗਿਆ ਜਿਹੜਾ ਦਿੱਲੀ ਕਹਿਣਾ ਸ਼ੁਰੂ ਕਰ ਦਿੱਤਾ, ਔਰ ਫਿਰ ਜਿਹੜੀ ਅੰਗਰੇਜ਼ਾਂ ਨੇ ਬਣਾਈ ਉਹ ਨਿਊ ਦਿੱਲੀ ਬਣ ਗਈ। ਸੋ ਪਹਿਲੀ ਦਿੱਲੀ ਤਾਂ 4 ਦੀਵਾਰੀ 'ਚ ਸੀ, ਔਰ ਹਸਤਨਾਪੁਰ ਉਸ ਤੋਂ ਪਹਿਲਾਂ ਕਦੇ ਉਹਦਾ ਨਾਂ ਇੰਦਰਪ੍ਰਸਥ ਸੀ। ਸੋ ਉਹ ਥਾਵਾਂ ਕਈ ਵਾਰੀ ਬਦਲੀਆਂ, ਕਈ ਰਜੀਮ ਆਏ। ਹੁਣ ਜਿਹੜੀ ਨਿਊ ਦਿੱਲੀ ਇਹਨਾਂ ਨੇ ਲੂਟਨ ਦੀ, ਜਿਹਨੂੰ ਕਹਿੰਦੇ ਨੇ ਲਿਊਟੇਨੀਅਨ ਦਿੱਲੀ, ਉਹ ਬਣਾਈ। ਉਹ ਬਣਦੇ ਬਣਦੇ ਜਿਹੜੀ ਆ 1909 ਤੋਂ ਜਿਹੜਾ ਚੱਲ ਕੇ ਜਿਹੜੀ ਰੀਅਲ ਕੈਪੀਟਲ ਬ੍ਰਿਟਿਸ਼ ਐਮਪਾਇਰ ਦੀ ਬਣਦੀ ਆ 1931 'ਚ ਬਣਦੀ ਆ, ਔਰ ਉਸ ਤੋਂ 16 ਸਾਲ ਬਾਅਦ ਉੱਥੋਂ ਛੱਡ ਜਾਂਦੇ ਨੇ। ਔਰ ਇਹ ਜਿਹੜੀਆਂ ਸਾਰੀਆਂ ਇਮਾਰਤਾਂ ਬੰਗਲਾ ਸਾਹਿਬ, ਰਕਾਬਗੰਜ ਔਰ ਗੁਰਦੁਆਰੇ ਦੀਆਂ ਜ਼ਮੀਨਾਂ ਦੇ ਉੱਤੇ ਹੀ ਬਣੀਆਂ ਨੇ, ਜਿਹਦੇ 'ਚ ਇਹਨਾਂ ਦਾ ਪਾਰਲੀਮੈਂਟ ਹਾਊਸ, ਵਾਇਸਰਾਏ ਹਾਊਸ, ਇਹ ਸਾਰੀਆਂ ਇਹਨਾਂ ਨੇ ਜਿਹੜਾ ਹੈ ਇਹ ਗੁਰਦੁਆਰਿਆਂ ਦੀਆਂ ਜ਼ਮੀਨਾਂ ਉਹਨਾਂ ਨੇ ਫੋਰਸੀਬਲੀ ਆਕੂਪਾਈ ਕੀਤੀਆਂ। ਔਰ ਇਸ ਸਾਰੇ ਪੀਰੀਅਡ ਹੁਣ ਅੰਗਰੇਜ਼ ਇਹ ਸਮਝਦੇ ਸੀ ਕਿ ਵੀ ਇਹ ਜਿਹੜੇ 3 ਲੱਖ ਮਰੇ ਨੇ ਫਸਟ ਵਰਲਡ ਵਾਰ 'ਚ, ਇਹਨਾਂ ਨੂੰ ਕੋਈ ਨਾ ਕੋਈ ਰੈਕਗਨੀਸ਼ਨ ਦਿਓ ਤਾਂ ਕਿ ਅੱਗੋਂ ਲਈ ਵੀ ਮਰਸਨਰੀ ਮਰਨ ਦੇ ਲਈ ਤਿਆਰ ਰਹਿਣ।
ਸੋ ਉਸ ਨਿਊ ਦਿੱਲੀ ਦੇ ਵਿੱਚ ਉਹਨਾਂ ਨੇ 1931 ਚ ਇੰਡੀਆ ਗੇਟ ਜਿਹੜਾ ਬਣਾਇਆ, ਇਹ ਉਹਨਾਂ ਫਸਟ ਵਰਲਡ ਵਾਰ ਦੇ ਜਿਹੜੇ ਮਾਰੇ ਗਏ ਫੌਜੀ ਸੀ ਜਾਂ ਹੋਰ ਐਕਸਪੀਡੀਸ਼ਨਸ ਦੇ ਵੀ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ। ਹੁਣ ਇਹ ਜਿਹੜੇ ਆਪਣੇ ਆਪ ਨੂੰ ਬੜੇ ਗਰਵਸ਼ਾਲੀ ਭਾਰਤੀ ਆ ਕਹਿੰਦੇ ਨੇ, ਜਾਂ ਤਾਂ ਇਹ ਉਵੇਂ ਕਰਦੇ ਜੋ ਨਾਰਥ ਕੋਰੀਆ ਨੇ ਕੀਤਾ, ਜੋ ਚਾਈਨਾ ਨੇ ਕੀਤਾ। ਉਹਨਾਂ ਨੇ ਜਦੋਂ ਆਪਣਾ ਆਜ਼ਾਦੀ ਲਈ ਕਲੋਨੀਅਲਸ ਤੋਂ, ਬ੍ਰਿਟਿਸ਼ਰਸ ਤੋਂ, ਉਹਨਾਂ ਨੇ ਇਹਨਾਂ ਦੀਆਂ ਬਣਾਈਆਂ ਇਮਾਰਤਾਂ ਜਿਹੜੀਆਂ ਨੇ ਉਹ ਬੁਲਡੋਜ਼ ਕਰਤੀਆਂ, ਉਹਨਾਂ ਨੇ ਸਾਫ਼ ਕਰਤਾ। ਉਹਨਾਂ ਨੇ ਕਿਹਾ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨਹੀਂ। ਤੁਸੀਂ ਉਹਨਾਂ ਦੀ ਬਣਾਈ ਦਿੱਲੀ 'ਚ ਤਾਂ ਬੈਠੇ ਹੋ, ਉੱਥੇ ਉਹਨੂੰ ਦੱਸਦੇ ਹੋ ਵੀ ਬੜਾ ਜਿਹੜਾ ਉਹ ਦੂਜੇ ਜਦੋਂ ਬਾਹਰਲੇ ਜਾਂਦੇ ਨੇ ਜੀ ਦੇਖੋ ਕਿੱਡੀ ਸਾਡੀ ਜ਼ਬਰਦਸਤ ਕੈਪੀਟਲ ਹੈ। ਹੁਣ 47 ਤੋਂ ਬਾਅਦ ਜੋ ਕੁਛ ਅੰਗਰੇਜ਼ਾਂ ਦਾ ਸੀ ਇੰਡੀਆ ਗੇਟ ਤੇ ਜਿਹੜਾ ਇਹ ਕਾਇਮ ਰਿਹਾ। ਹੁਣ 1971 ਦੀ ਜਦੋਂ ਕਿ ਭਾਰਤ ਨੇ ਫੌਜੀ ਤਾਕਤ ਦਾ ਇਸਤੇਮਾਲ ਕਰਕੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ, ਹੁਣ ਇੰਦਰਾ ਗਾਂਧੀ ਜਿਹੜੀ ਇਸੇ ਤਰ੍ਹਾਂ ਹੀ ਮੋਦੀ ਵਾਂਗ ਉਹ ਵੀ ਨਾਰਸਿਸਿਸਟ ਸੀ, ਉਹੀ ਅਹਿਸਾਸੇ ਕਮਤਰੀ, ਉਹੀ ਟਰਬਲ ਚਾਈਲਡਹੁੱਡ। ਉਹਨੂੰ ਵੀ ਬੜਾ ਸ਼ੌਕ ਸੀ ਕਿ ਜੀ ਉਹ ਥਾਂ ਹੀ ਜਿਹੜਾ ਉਹ ਯਾਦਾਂ ਬਣਾਏ। ਇੰਦਰਾ ਗਾਂਧੀ 4 ਚੁਫੇਰੇ ਹੋਏ, ਇਹਦਾ ਉਦਘਾਟਨ ਉਹਨੇ ਕੀਤਾ, ਉਹਦਾ ਉਦਘਾਟਨ ਉਹਨੇ ਕੀਤਾ। ਸੋ ਉਸ ਇੰਡੀਆ ਗੇਟ ਦੇ ਅੰਦਰ ਇੰਦਰਾ ਗਾਂਧੀ ਨੇ 1971 ਦੀ ਜੰਗ ਦੇ ਵਿੱਚ ਜਿਹੜੇ ਮਾਰੇ ਗਏ ਭਾਰਤੀ ਫੌਜੀ ਸੀ, ਹਾਲਾਂਕਿ ਜਦੋਂ ਇਹ ਪਾਕਿਸਤਾਨ ਦੀ ਜਿਹੜੀ ਹਾਰ ਦੀ ਗੱਲ ਕਰਦੇ ਨੇ, ਕਦੇ ਵੀ ਤੁਹਾਨੂੰ ਇਹ ਡਿਸਕਸ਼ਨ 'ਚ ਨਹੀਂ ਮਿਲਦਾ ਕਿ ਵੀ ਬੇਸ਼ੱਕ ਪਾਕਿਸਤਾਨੀ ਫੌਜ ਹਾਰੀ, ਸਰੈਂਡਰ ਕੀਤਾ, ਲੇਕਿਨ ਇਹ ਫਿਗਰ ਮੈਨੂੰ ਵੀ ਨਹੀਂ ਸੀ ਪਤਾ। ਭਾਰਤ ਦੇ 3483 ਜਵਾਨ, ਆਲਮੋਸਟ ਕਲੋਜ਼ ਟੂ 3500 ਉਸ ਦੇ ਵਿੱਚ ਮਾਰੇ ਗਏ 1971 ਦੇ। ਸੋ ਇੰਦਰਾ ਗਾਂਧੀ ਨੇ ਇੰਡੀਆ ਗੇਟ ਦੇ ਅੰਦਰ ਅਮਰ ਜਵਾਨ ਜਯੋਤੀ ਨਾਂ ਦਾ ਇੱਕ ਫਲੇਮ ਮਿਸਾਲ ਜਗਾ ਦਿੱਤੀ, ਇੱਕ ਯਾਦਗਾਰ ਉਹਨਾਂ ਦੀ, ਔਰ ਉਹਦੇ ਥੱਲੇ ਉਹ ਨਾਂ ਜਿਹੜੇ ਸੀ ਕਿ ਭਾਈ ਉਹਦੇ 'ਤੇ ਲਿਖਿਆ ਕਿ ਜੀ ਇਹ ਉਹਨਾਂ 3483 ਸ਼ਹੀਦ ਫੌਜੀਆਂ ਦੀ ਯਾਦ 'ਚ ਹੈ। ਹੁਣ ਉਹ 50 ਸਾਲ ਤੋਂ ਚੱਲ ਰਹੀ ਸੀ, ਔਰ ਕਿਉਂਕਿ ਇਹਨਾਂ ਦੀ ਰਾਜਪਥ ਦੇ ਉੱਤੇ ਜਾਂ ਕੋਈ ਵੀ ਜਦੋਂ ਇਹਨਾਂ ਦੀ ਪੈਰੇਡ 15 ਅਗਸਤ 26 ਜਨਵਰੀ ਹੁੰਦੀ ਹੈ, ਪਹਿਲਾਂ ਇੱਥੇ ਆ ਕੇ ਅਮਰ ਜਵਾਨ ਜਯੋਤੀ ਕਿ ਜੀ ਅਸੀਂ ਆਪਣੇ ਫੌਜੀਆਂ ਨੂੰ ਯਾਦ ਕਰ ਰਹੇ ਹਾਂ। ਫਿਰ ਇਹ ਮੰਗ ਫੌਜੀਆਂ ਵੱਲੋਂ ਹੀ ਉੱਠੀ ਕਿ ਜੀ ਇਹ ਤਾਂ ਅੰਗਰੇਜ਼ਾਂ ਨੇ ਜਿਹੜਾ ਉਹ ਇੰਡੀਆ ਗੇਟ ਬਣਾਇਆ, ਉਹਨਾਂ ਦਾ ਵਾਰ ਮੈਮੋਰੀਅਲ ਜਿਹੜਾ ਉਹਨਾਂ ਦੀ ਯਾਦ ਫਸਟ ਵਰਲਡ ਵਾਰ ਦੇ, ਤੇ ਇਹ 71 ਵਾਲਿਆਂ ਦੇ ਬਣਿਆ ਜਿਹੜੇ ਇਨ ਬਿਟਵੀਨ ਮਰੇ ਫੌਜੀ, ਉਹਨਾਂ ਦਾ ਕੀ ਹੈ। ਸੋ ਇਹ ਜਿਹੜੀ ਪ੍ਰਪੋਜ਼ਲ ਹੈ ਇੰਦਰਾ ਗਾਂਧੀ ਦੇ ਵੇਲੇ ਹੀ ਆਈ ਕਿ ਵਾਰ ਮੈਮੋਰੀਅਲ ਇੱਕ ਬਣਾਇਆ ਜਾਏ ਬਾਕੀਆਂ ਲਈ ਵੀ। ਉਹ ਪੂਰਾ ਨਹੀਂ ਹੋਇਆ ਕੰਮ। ਹੁਣ ਜਦੋਂ ਮੋਦੀ 2014 'ਚ ਬਣਦਾ ਹੈ, ਇਹਨਾਂ ਨੂੰ ਪਤਾ ਹੈ ਕਿ ਭਾਈ ਕਿਵੇਂ, ਕਿਉਂਕਿ ਅਕਸਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰਿਫਿਊਜ ਆਫ ਦਾ ਸਕਾਉਂਡਰਲਸ, ਕਿ ਤੁਸੀਂ ਦੇਸ਼ ਭਗਤੀ ਦਾ ਗੀਤ ਗਾਓ, ਇਸ 'ਤੇ ਰੌਲਾ ਪਾਓ, ਔਰ ਉਹਨਾਂ ਮੋਦੀ ਨੇ ਉਹ ਸਾਰੇ ਉਸ ਕਿਸਮ ਦੇ ਕੰਮ ਕੀਤੇ ਨੇ। ਪੈਸਾ ਲੋਕਾਂ ਦੇ ਟੈਕਸਪੇਅਰ ਮਨੀ ਦਾ ਵਾਹ ਤੁਹਾਡੀ, ਜਿਵੇਂ ਉਹ ਪਟੇਲ ਦੀ ਮੂਰਤ ਭਾਵੇਂ ਸਾਰਾ ਕਿੰਨੇ 100 ਕਰੋੜ ਦੀ ਚੀਨ 'ਚ ਬਣੀ ਹੋਈ, ਉਹ ਲਿਆ ਕੇ ਲਾ ਦਿੱਤੀ ਸਭ ਤੋਂ ਉੱਚੀ। ਹਾਲਾਂਕਿ ਪਟੇਲ ਨੇ ਸਭ ਤੋਂ ਪਹਿਲਾਂ 47 ਤੋਂ ਬਾਅਦ ਇਹਨਾਂ ਦੇ RSS ਨੂੰ ਬੈਨ ਕੀਤਾ ਸੀ, ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ। ਇਸੇ ਤਰੀਕੇ ਦੇ ਨਾਲ ਹੁਣ ਅਯੁੱਧਿਆ ਦੇ ਵਿੱਚ ਮੰਦਰ ਤਾਂ ਇਹਨੇ ਆਪਣਾ ਬਣਾਇਆ ਰਾਮ ਦੇ ਨਾਂ ਥੱਲੇ, ਮੂਰਤੀ ਵੀ ਇਹਦੀ ਲੱਗ ਜਾਣੀ ਹੈ, ਪਰ ਉਹਦੇ ਨਾਲ ਉਹਨਾਂ ਦੇ ਪਿੰਡਾਂ ਦੇ ਲੋਕ ਚੀਕਾਂ ਮਾਰ ਰਹੇ ਨੇ, ਕਿੰਨੀ ਥਾਂ ਐਕਵਾਇਰ ਕੀਤੀ ਹੈ, ਪਿੰਡਾਂ ਨੂੰ ਕਹਿ ਰਹੇ ਨੇ ਜਿਹੜੀ ਫਰਟਿਲ ਜ਼ਮੀਨ ਹੈ ਕਿ ਜੀ ਰਾਮਚੰਦਰ ਜੀ ਦੀ ਪਤਾ ਨਹੀਂ ਕਿੰਨੇ 100 ਮੀਟਰ ਉੱਚੀ ਮੂਰਤੀ ਲਾਣੀ। ਸੋ ਇਹ ਤਾਂ ਇਸ ਕੰਮ ਤੇ ਲੱਗੇ ਹੋਏ ਨੇ, ਕਿਉਂਕਿ ਪੈਸਾ ਹੈ, ਟੈਕਸਪੇਅਰ ਮਨੀ ਹੈ, ਹੋਰ ਤਾਂ ਕੁਝ ਕਰਨ ਦੀ ਲੋੜ ਨਹੀਂ ਹੈ। ਸੋ ਮੋਦੀ ਨੇ ਉਸ ਵਾਰ ਮੈਮੋਰੀਅਲ ਨੂੰ ਜਿਹੜਾ ਕਿ ਪਹਿਲਾਂ ਦਾ ਡਿਜ਼ਾਈਨ ਕੀਤਾ ਹੋਇਆ ਸੀ, ਉਹਦਾ ਉਦਘਾਟਨ ਕੁਝ ਦੇਰ ਪਹਿਲਾਂ ਕੀਤਾ, ਸ਼ਾਇਦ 2 ਸਾਲ ਪਹਿਲਾਂ ਜਾਂ ਕਿਵੇਂ ਕੀਤਾ। ਹੁਣ ਉਹ ਜਿੱਥੇ ਅਮਰ ਜਵਾਨ ਜਯੋਤੀ ਹੈ ਉਸ ਤੋਂ 400 ਮੀਟਰ ਦੀ ਦੂਰੀ ਤੇ ਉਹ ਮੈਮੋਰੀਅਲ ਹੈ। ਪਰ ਕਿਤੇ ਨਾ ਕਿਤੇ ਜੋ ਇਹਨਾਂ ਦੀ ਲਾਈਨ ਚੱਲ ਰਹੀ ਹੈ ਮੋਦੀ ਐਂਡ ਕੰਪਨੀ ਦੀ, ਇਹ ਨਹੀਂ ਕਿ ਵੀ ਇਹਨਾਂ ਨੇ ਸਿੱਖਾਂ ਨੂੰ ਜਾਂ ਬੌਧੀਆਂ ਨੂੰ ਜਾਂ ਉਹਨਾਂ ਨੂੰ, ਇਹਨਾਂ ਨੂੰ ਈਵਨ ਇਹ ਲੱਗਦਾ ਹੈ ਹਿੰਦੂ ਤਵੀਆਂ ਨੂੰ ਕਿ ਜਿਹੜੀ ਕਾਂਗਰਸ ਦੀ ਲੈਗੇਸੀ ਹੈ, ਉਹ ਭਾਵੇਂ ਮਹਾਤਮਾ ਗਾਂਧੀ ਦੀ ਹੈ, ਭਾਵੇਂ ਉਹ ਜਵਾਹਰ ਲਾਲ ਨਹਿਰੂ ਦੀ ਹੈ ਜਾਂ ਇੰਦਰਾ ਗਾਂਧੀ ਦੀ ਹੈ। ਇੰਦਰਾ ਗਾਂਧੀ ਦੇ ਖਿਲਾਫ ਅਦਰਵਾਈਜ਼ ਤਾਂ ਨਹੀਂ ਇਹ ਬੋਲਦੇ, ਨਹਿਰੂ ਨੂੰ ਡਿਮਨਾਈਜ਼ ਕਰਦੇ ਨੇ, ਇੰਦਰਾ ਨੂੰ ਤਾਂ ਦੁਰਗਾ ਮਾਤਾ ਕਿਹਾ ਹੋਇਆ ਇਹਨਾਂ ਦੀ ਵਾਜਪਾਈ ਨੇ, ਲੇਕਿਨ ਉਹਦੀ ਲੈਗੇਸੀ ਨੂੰ ਮਿਟਾਉਣ ਤੇ ਲੱਗੇ ਹੋਏ ਨੇ। ਜਿਵੇਂ ਇਹਨਾਂ ਨੇ ਇੰਦਰਾ ਗਾਂਧੀ ਫਾਊਂਡੇਸ਼ਨ
ਉਸ ਦੇ ਉੱਤੇ ਪਹਿਲਾਂ ਸਵਾਲ ਚੁੱਕੇ ਜਿਹੜਾ ਸੋਨੀਆ ਗਾਂਧੀ ਜਾਂ ਉਹਨਾਂ ਦੇ ਟੱਬਰ ਕੋਲ ਹੈ। ਹੁਣ ਇਹ ਅਮਰ ਜਵਾਨ ਜਯੋਤੀ ਕਿਉਂਕਿ ਇਹ ਉਦਘਾਟਨ ਇੰਦਰਾ ਗਾਂਧੀ ਨੇ ਕੀਤਾ ਹੋਇਆ ਸੀ, ਇਹਨਾਂ ਨੇ ਕਿਹਾ ਜੀ ਹੁਣ ਕਿਉਂਕਿ ਅਸੀਂ ਵਾਰ ਮੈਮੋਰੀਅਲ ਬਣਾ ਦਿੱਤਾ ਹੈ, ਉਹਦੇ 'ਤੇ ਸਾਰੇ ਸ਼ਹੀਦਾਂ ਦੇ ਨਾਂ ਲਿਖ ਦਿੱਤੇ ਨੇ ਔਰ ਇਹ 3483 ਦੇ ਨਾਂ ਵੀ ਉੱਥੇ ਲਿਖਾਂਗੇ ਅਸੀਂ ਔਰ ਇਹਨੂੰ ਅਸੀਂ ਬੁਝਾ ਦੇਣਾ ਹੈ। ਔਰ ਜੋ ਹੀ ਇਹ ਹੋਇਆ ਉਹ ਬੁਝਾਉਣ ਦੀ ਲਾਈਨ ਆਈ, ਰੌਲਾ ਪੈ ਗਿਆ ਕਿਉਂਕਿ ਬਹੁਤ 50 ਸਾਲ ਤੋਂ ਜਿਹੜੀ ਹੈ ਇੱਕ ਮੈਮੋਰੀਅਲ ਗਲਤ ਜਾਂ ਠੀਕ ਉਹ ਖੜਾ ਸੀ। ਹੁਣ ਇਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਫਸ ਗਏ। ਨਾਲ ਦੀ ਨਾਲ ਉਹ ਜਿਹੜਾ ਬ੍ਰਾਹਮਣ ਫਰਟਿਲ ਦਿਮਾਗ ਹੈ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਅਸੀਂ ਇੱਥੋਂ ਹਟਾਈ ਹੈ ਜੋਤੀ, ਇਹ ਅਸੀਂ ਮਰਜ ਕਰ ਦਿੱਤੀ ਹੈ ਉਹਦੇ ਨਾਲ, ਜਿਹੜੀ ਉੱਥੇ ਜੋਤੀ ਜਗੀ ਹੈ ਉਹਦੇ ਨਾਲ। ਹੁਣ ਪਤਾ ਨਹੀਂ ਅੱਗ ਕਿਵੇਂ ਮਰਜ ਹੁੰਦੀ ਹੈ ਇੱਕ ਤੋਂ ਦੂਜੇ ਦੇ ਨਾਲ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਕਿਉਂਕਿ ਇਹ ਸਾਲ ਸੁਭਾਸ਼ ਚੰਦਰ ਬੋਸ ਦੀ 125th ਐਨੀਵਰਸਰੀ ਹੈ, ਉਹ ਜਿਹੜਾ ਸਪੇਸ ਬਚਿਆ ਜਿਹੜੀ ਜਿੱਥੋਂ ਜੋਤੀ ਬੁਝਾਈ ਹੈ ਉੱਥੇ ਉਹਨਾਂ ਨੇ ਕਿਹਾ ਜੀ ਅਸੀਂ ਸੁਭਾਸ਼ ਚੰਦਰ ਬੋਸ ਦੀ ਗ੍ਰੇਨਾਈਟ ਦੀ ਮੂਰਤੀ ਲਾਵਾਂਗੇ ਔਰ ਜਦੋਂ ਤੱਕ ਉਹ ਮੂਰਤੀ ਨਹੀਂ ਲੱਗਦੀ ਉਦੋਂ ਤੱਕ ਉਹਨਾਂ ਨੇ ਇੱਕ ਡੰਮੀ ਜਿਹਾ ਸਟਰਕਚਰ ਖੜਾ ਕਰਕੇ ਮੋਦੀ ਨੇ ਟਵੀਟ ਕਰਤਾ ਹੁਣ ਤੁਸੀਂ ਲੜਾਈ ਕਰਾਓ ਸੁਭਾਸ਼ ਚੰਦਰ ਬੋਸ ਦੀ ਤਾਂ ਜਵਾਨਾਂ ਦੀ ਔਰ ਇਸ ਸਾਰਿਆਂ ਨੂੰ। ਸੋ ਹੁਣ ਇਹਨੂੰ ਲੈ ਕੇ ਜਦੋਂ ਇਹ ਸਾਰੀ ਡਿਬੇਟ ਚੱਲ ਰਹੀ ਹੈ, ਸਾਡਾ ਨਾ ਇਹਨਾਂ ਦੇ ਨੈਸ਼ਨਲਿਜ਼ਮ ਇੰਟਰਸਟ ਹੈ ਨਾ ਇਹਨਾਂ ਦੇ ਅਮਰ ਜਵਾਨ ਜੋਤੀ, ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ ਹਿਸਟਰੀ ਕਿਵੇਂ ਬਦਲੀ ਜਾਂਦੀ ਹੈ। ਔਰ ਇਸ 'ਚ ਜਦੋਂ ਅਸੀਂ 26 ਜਨਵਰੀ ਕਿਉਂਕਿ ਆ ਰਹੀ ਹੈ ਔਰ 26 ਜਨਵਰੀ ਦੇ ਮੌਕੇ 3 ਸਟੇਟਾਂ ਦੇ ਫਲੋਟ ਨਹੀਂ ਹੋਣਗੇ, ਤਮਿਲਨਾਡੂ, ਬੰਗਾਲ ਔਰ ਕੇਰਲਾ। ਅਸੀਂ ਬੰਗਾਲ ਔਰ ਤਮਿਲਨਾਡੂ ਦੇ ਹਵਾਲੇ ਨਾਲ ਗੱਲ ਕੀਤੀ ਸੀ, ਕੇਰਲਾ ਦਾ ਉਦੋਂ ਮੈਨੂੰ ਪਤਾ ਨਹੀਂ ਸੀ। ਮੈਂ ਇੱਕ BBC ਸਟੋਰੀ ਦੇਖੀ ਤੇ ਕੇਰਲਾ ਵਾਲਿਆਂ ਨੇ ਕਿਹਾ ਕਿ ਜੀ ਸਾਡਾ ਇਸ ਲਈ ਫਲੋਟ ਰਿਜੈਕਟ ਕੀਤਾ ਹੈ, ਸਾਨੂੰ ਕਿਹਾ ਜਾ ਰਿਹਾ ਸੀ ਕਿ ਸ਼ੰਕਰਾਚਾਰੀਆ ਦੀ ਜਿਹੜੀ ਹੈ ਫੋਟੋ ਵਾਲਾ ਫਲੋਟ ਬਣਾਓ। ਹੁਣ ਸ਼ੰਕਰਾਚਾਰੀਆ ਉਹ ਹੈ ਜਿਹਨੇ ਭਾਰਤ 'ਚੋਂ ਬੁੱਧ ਧਰਮ ਦਾ ਖਾਤਮਾ ਕੀਤਾ, ਨੰਬੂਦਰੀ ਜਾਤ ਦਾ ਬ੍ਰਾਹਮਣ, ਜਨਮ ਉਹਦਾ ਜ਼ਰੂਰ ਅੱਜ ਦੇ ਕੇਰਲਾ ਦੇ ਵਿੱਚ ਹੀ ਹੋਇਆ, ਕੇਰਲਾਈਟ ਬ੍ਰਾਹਮਣ ਹੀ ਸੀ, ਪਰ ਕੇਰਲਾ ਤਾਂ ਸੈਕੂਲਰ ਭਾਵਨਾ ਵਾਲੀ ਈਸਾਈ ਵੀ ਨੇ, ਮੁਸਲਮਾਨ ਵੀ ਨੇ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਠੀਕ ਹੈ ਸ਼ੰਕਰਾਚਾਰੀਆ ਇੱਕ ਨੈਸ਼ਨਲ ਫਿਗਰ ਹੈ ਤੁਹਾਡੇ ਲਈ ਵੀ ਸਾਡੇ ਲਈ ਵੀ, ਪਰ ਅਸੀਂ ਇਸ ਝਾਂਕੀ ਦੇ ਵਿੱਚ ਸ਼ੰਕਰਾਚਾਰੀਆ ਨੂੰ ਨਹੀਂ ਲਿਆਉਣਾ ਚਾਹੁੰਦੇ। ਅਸੀਂ ਤਾਂ ਉਸ ਸਮਾਜ ਸੁਧਾਰਕ ਤੇ ਛੂਆਛਾਤ ਦੇ ਖਿਲਾਫ ਲੜਨ ਵਾਲੇ ਨਾਰਾਇਣ ਗੁਰੂ ਨੂੰ ਸੂਬੇ ਦੀ ਝਾਂਕੀ 'ਚ ਦਰਸਾਵਾਂਗੇ ਔਰ ਉਹਨਾਂ ਨੇ ਨਾਰਾਇਣ ਗੁਰੂ ਨੂੰ ਦਰਸਾਇਆ, ਉਹਨਾਂ ਨੇ ਰਿਜੈਕਟ ਕਰ ਦਿੱਤੀ। ਹੁਣ ਇਹ ਹੈ ਕਿ ਉਸ ਸ਼ੰਕਰਾ ਨੂੰ ਜਿਹਨੇ ਲੱਖਾਂ ਬੋਧੀਆਂ ਨੂੰ ਸ਼ਸਤਰ ਔਰ ਸ਼ਾਸਤਰ ਦੋਨਾਂ ਦੇ ਨਾਲ ਚਿੱਤ ਕੀਤਾ, ਉਸ ਨੂੰ ਕੇਰਲਾ ਜਿੱਥੇ ਕਿ ਈਸਾਈ ਔਰ ਮੁਸਲਮਾਨ ਮਿਲ ਕੇ ਮੈਜੋਰਿਟੀ 'ਚ ਨੇ, ਇੱਥੋਂ ਇੱਕ ਸੀਟ ਵੀ BJP ਨੂੰ ਨਹੀਂ ਮਿਲੀ, ਪਰ ਉੱਥੋਂ ਸ਼ੰਕਰਾ ਨੂੰ ਲਿਆ ਕੇ ਦੱਸਣਾ ਚਾਹੁੰਦੇ ਨੇ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਭ ਹਮਾਰਾ ਹੈ। ਸੋ ਇਹ ਹੁੰਦਾ ਜਿਨ੍ਹਾਂ ਦੇ ਹੱਥ 'ਚ ਪਾਵਰ ਆਉਂਦੀ ਹੈ, ਇਹ ਨਾਰਸਿਸਿਸਟ, ਇਹ ਡਿਕਟੇਟਰ, ਇਹ ਮੈਂਟਲੀ ਸਿਕ ਮੈਨ ਮੋਦੀ ਔਰ ਇਹਨਾਂ ਦੇ ਪਿੱਛੇ ਜਿਹੜੀ ਬਿਲਕੁਲ ਸਿੱਖ ਆਈਡੀਓਲੋਜੀ ਹਿੰਦੂਤਵਾਦੀ, ਉਹ ਅੱਜ ਕੀ ਖੇਡ ਰਹੇ ਨੇ। ਇਕੱਲਾ ਇਹੀ ਨਹੀਂ ਕਿ ਘੱਟ ਗਿਣਤੀਆਂ ਨੂੰ ਹੜੱਪਣ ਦੀ ਲਾਈਨ ਹੈ ਜਿਸ ਦਾ ਅਸੀਂ ਰੋਜ਼ਾਨਾ ਜ਼ਿਕਰ ਕਰਦੇ ਹਾਂ, ਪਰ ਅੱਜ ਈਵਨ 50 ਸਾਲ ਪਹਿਲਾਂ ਜਿਹੜੇ ਸੋ ਕਾਲਡ ਜਿਹੜਾ ਇਹਨਾਂ ਨੇ ਅਮਰ ਜਵਾਨ ਜਯੋਤੀ ਦੇ ਥੱਲੇ ਜੋ ਕੁਝ ਬਣਾਇਆ ਹੋਇਆ ਸੀ ਉਸ ਦੀ ਥਾਂ ਦੇ ਉੱਤੇ, ਵੈਸੇ ਜੇ ਇੱਕ ਅੱਧੀ ਟਰਮ ਇਹਨਾਂ ਨੂੰ ਹੋਰ ਮਿਲ ਗਈ ਤਾਂ ਫਿਰ ਹੁਣ ਤਾਂ ਉਹਨਾਂ ਨੇ ਜਵਾਨਾਂ ਦੀ ਥਾਂ ਸੁਭਾਸ਼ ਚੰਦਰ ਬੋਸ ਰਿਪਲੇਸ ਕੀਤਾ। 5 ਸਾਲ ਬਾਅਦ ਉੱਥੇ ਮੋਦੀ ਦੀ ਮੂਰਤੀ ਹੋਏਗੀ ਕਿਉਂਕਿ ਇਹੀ ਕੁਛ ਡਿਕਟੇਟਰ ਕਰਦੇ ਨੇ, ਇਹੀ ਕੁਛ ਕਮਿਊਨਿਸਟਾਂ ਨੇ, ਲੈਨਿਨ ਔਰ ਸਟਾਲਿਨ, ਜਿਸ ਦੀਆਂ ਮੂਰਤੀਆਂ ਨੂੰ ਬਾਅਦ 'ਚ ਜਦੋਂ ਕਿ ਕਮਿਊਨਿਜ਼ਮ ਟੁੱਟਦਾ ਹੈ ਤਾਂ ਉਹ ਗਲਾਂ 'ਚ ਉਹਨਾਂ ਦੇ ਸੰਗਲ ਪਾ ਕੇ ਉਹਨਾਂ ਨੂੰ ਤੋੜ ਕੇ ਥੱਲੇ ਜਿਹੜਾ ਸੁੱਟਿਆ, ਇਵੇਂ ਇਹਨਾਂ ਨੂੰ ਵੀ ਸੁੱਟਿਆ ਜਾਏਗਾ। ਪਰ ਅੱਜ ਦੀ ਡੇਟ 'ਚ ਇਹ ਉੱਥੋਂ ਦੀ ਗਰਾਊਂਡ ਰਿਐਲਿਟੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਹਾਂ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।